जिन्हां दे पिंडे उत्ते रूह उत्ते हिंदुस्तानी हकूमत के जुल्मां की कहानी है जिहड़ी ਉਹ ਉਲੀਕੀ हुई आ। ਉਹ ਤਾਂ ਉਤਸ਼ਾਹ ਵਿੱਚ ਨੇ ਤੇ ਉਡੀਕ ਰਹੇ ਨੇ ਤੇ ਸ਼ੁਕਰ ਕਰਦੇ ਆ ਕਿ ਸ਼ੁਕਰ ਆ ਕਿ ਅੱਜ ਦੇ ਜ਼ਮਾਨੇ ਵਿੱਚ ਵੀ ਸਾਡੀ ਕੌਮ ਕੋਲੇ ਇਹੋ ਜਿਹੇ ਨੌਜਵਾਨ ਹੈਗੇ ਆ ਜਿਹੜੇ ਕੌਮੀ ਫਰਜ਼ ਨਿਭਾਉਣ ਲਈ ਤਿਆਰ ਨੇ। ਜਿਹੜੇ ਕੌਮੀ ਆਜ਼ਾਦੀ ਦੇ ਸੰਘਰਸ਼ ਵਿੱਚ ਖਾਲਿਸਤਾਨੀ ਸੰਘਰਸ਼ ਵਿੱਚ ਲੋਕ ਆਏ ਨੇ ਵੀ ਉਹਨਾਂ ਨੂੰ ਅਕਲ ਉਕਲ ਨਹੀਂ ਸੀਗੀ, ਉਹ ਤਾਂ ਉਹੀ ਕੋਈ ਸਿਰ ਮਾਰਨ ਦੇ ਕੂੜ ਨਾਲ ਆਏ ਸੀਗੇ ਤੇ ਆਪਦਾ ਸਿਰ ਵਾਰ ਗਏ ਤੇ ਸਿਰ ਵਰਤਣ ਦਾ ਉਹਨਾਂ ਕੋਲੇ ਕੋਈ ਹੁਨਰ ਨਹੀਂ ਸੀ, ਕੋਈ ਸਮਝ ਨਹੀਂ ਸੀਗੀ ਤੇ ਅੱਜ ਸਾਨੂੰ ਬੜੀ ਸਮਝ ਆ, ਅਸੀਂ ਸਿਰ ਵਰਤਣ ਵਾਲੇ। ਜੇ ਤੁਸੀਂ ਇੰਨੇ ਲਾਇਕ ਹੋ, ਇੰਨੇ ਸੂਝਵਾਨ ਹੋ ਤਾਂ ਫਿਰ ਕੌਮ ਦੀ ਜਿਹੜੀ ਹੈਗੀ ਆ ਵਿਗੜੀ ਸਵਾਰਨ ਦੇ ਲਈ ਮੈਦਾਨ ਵਿੱਚ ਆਵੋ। ਅੱਜ ਇਹ ਨੌਜਵਾਨ ਕੋਈ ਇਹੋ ਜਿਹੀ ਗੱਲ ਹੀ ਨਹੀਂ ਕਰ ਰਿਹਾ ਜਿਹਦੇ ਨਾਲ ਆਪਾਂ ਕਹੀਏ ਕਿ ਵੀ ਹਿੰਸਾ ਨੂੰ ਸੱਦਾ ਦਿੱਤਾ ਜਾ ਰਿਹਾ, ਤਾਂ ਫਿਰ ਇਹ ਹਾਲਤ ਹਾਈਆਂ ਕਿਉਂ ਪਾਈ ਜਾਂਦੀ ਆ ਵੀ ਜਿਵੇਂ ਇਹਨਾਂ ਨੇ ਤਾਂ ਜੀ ਚੱਕ ਤੇ ਫੱਟੇ ਕਹਿਤਾ ਵੀ ਅਸਾਲਟਾਂ ਲਿਆਓ ਜੀ ਪੰਜਾਬ ਦੇ ਵਿੱਚ ਪਾ ਦੋ ਖਿਲਾਰੇ। ਉਹ ਜਿਹੜਾ ਸਾਡਾ ਖਾਲਿਸਤਾਨੀ ਖਾੜਕੂ ਸੰਘਰਸ਼ ਆ ਉਹ ਕੌਮ ਦੇ ਉੱਤੇ ਹੋਏ ਅਤਿਆਚਾਰਾਂ ਦੇ ਬਦਲੇ ਦੇ ਵਿੱਚ ਸਿੱਖ ਕੌਮ ਦੇ ਦਰਦ ਦੇ ਵਿੱਚੋਂ ਨਿਕਲਿਆ ਸੀ। ਉਹ ਕੋਈ ਐਵੇਂ ਨਹੀਂ ਸੀਗਾ ਵੀ ਐਵੇਂ ਕੋਈ ਖੂਨੀ ਦਰਿੰਦੇ ਸੀ, ਵਹਿਸ਼ੀ ਬੰਦੇ ਸੀਗੇ ਵੀ ਚੱਕ ਲਿਆ ਹਥਿਆਰ ਤੇ ਬੰਦੇ ਵੱਢਣ ਲੱਗ ਗਏ। ਭਾਰਤੀ ਹਕੂਮਤੀ ਸਿਸਟਮ ਨਾਲ ਸੰਬੰਧਿਤ ਬਹੁਤ ਇਹੋ ਜਿਹੇ ਅਧਿਕਾਰੀ, ਇਹੋ ਜਿਹੇ ਅਫਸਰ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੀਆਂ ਕਿਤਾਬਾਂ ਮਾਰਕੀਟ ਦੇ ਵਿੱਚ ਆਮ ਆ ਚੁੱਕੀਆਂ ਨੇ, ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਨੂੰ, ਸਿੱਖ ਜੁਝਾਰੂਆਂ ਨੂੰ, ਖਾਲਿਸਤਾਨੀ ਖਾੜਕੂ ਲਹਿਰ ਨੂੰ, ਇੱਥੋਂ ਤੱਕ ਕਿ ਬਹੁਤ ਸਾਰੇ ਖਾੜਕੂਆਂ ਦੇ ਬਾਰੇ ਵੀ ਉਹਨਾਂ ਨੇ ਚੰਗੇ ਸ਼ਬਦਾਂ ਵਿੱਚ ਲਿਖਿਆ ਕਿ ਉਹ ਬੜੇ ਸੂਝਵਾਨ, ਬੜੇ ਵਿਦਵਾਨ ਤੇ ਬੜੇ ਨੀਤੀਵਾਨ ਲੋਕ ਸੀਗੇ। ਉਹਨਾਂ ਦੇ ਅੰਦਰ ਪੰਥ ਲਈ, ਕੌਮ ਲਈ, ਆਪਦੇ ਲੋਕਾਂ ਲਈ ਲੜਨ ਮਰਨ ਦੀ ਜਿਹੜੀ ਸਮਰੱਥਾ ਸੀ, એનર્ਜੀ ਸੀ ਵੀ ਉਹ ਬੇਹਿਸਾਬੀ ਸੀ ਤੇ ਉਹਨਾਂ ਨੇ ਆਪਦੇ ਨਿਸ਼ਾਨੇ ਦੀ ਪੂਰਤੀ ਲਈ ਕਦੇ ਵੀ ਕੋਈ ਇਹੋ ਜਿਹਾ ਰਾਹ, ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਨੈਤਿਕਤਾ ਦੇ ਪੱਖ ਤੋਂ ਗਿਰਿਆ ਹੋਇਆ ਹੋਵੇ। ਸਾਡੀ ਕੌਮ ਦੇ ਜਿਨ੍ਹਾਂ ਨੌਜਵਾਨਾਂ ਨੂੰ ਜੇਲ੍ਹਾਂ 'ਚ ਫੜ ਕੇ ਬੰਦ ਕੀਤਾ ਗਿਆ, ਪਹਿਲਾਂ ਤਾਂ ਕੇਸ ਝੂਠੇ ਪਾਏ ਆ ਤੇ ਫਿਰ ਸਜ਼ਾਵਾਂ ਜਿਹੜੀਆਂ ਨੇ ਉਹ ਸੁਣਾਤੀਆਂ ਤੇ ਜਿਹੜੀ ਸਜ਼ਾ ਉਹਨਾਂ ਨੂੰ ਜਿੰਨੀ ਭੁਗਤਣੀ ਸੀ, ਭੁਗਤਣ ਤੋਂ ਬਾਅਦ ਵੀ ਉਹਨਾਂ ਨੂੰ ਇਹ ਡੈਮੋਕ੍ਰੇਸੀ ਰਿਹਾ ਨਹੀਂ ਕਰ ਰਹੀ। ਇਹਨਾਂ ਸਾਰਿਆਂ 'ਚ ਇੰਨੀ ਜ਼ਰੂਰਤ ਨਹੀਂ ਹੈਗੀ ਕਿ ਇੰਡੀਅਨ ਸਟੇਟ ਨੂੰ ਕਹਿ ਸਕਣ ਦੁਰਫਿਟੇ ਹੋ ਤੁਹਾਡੇ, ਅਸੀਂ ਤਾਂ ਆਪਦੀ ਕੌਮ ਨੂੰ ਕਹਿ ਰਹੇ ਹਾਂ ਕਿ ਇਸ ਡੈਮੋਕ੍ਰੇਸੀ 'ਚ ਯਕੀਨ ਰੱਖੋ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ ਆਪਣੀ ਕੌਮ ਦੇ ਵਿੱਚ ਜਿਹੜਾ ਇੱਕ ਸਿੱਖ ਨੌਜਵਾਨਾਂ 'ਚ ਉਭਾਰ ਆ ਰਿਹਾ, ਉਹਨੂੰ ਦੇਖਦਿਆਂ ਹੋਇਆਂ ਜਿਨ੍ਹਾਂ ਗੁਰਸਿੱਖਾਂ ਦੇ ਮਨ ਵਿੱਚ ਕੌਮ ਪ੍ਰਤੀ ਦਰਦ ਵਾ ਜਾਂ ਜਿਨ੍ਹਾਂ ਦੇ ਪਿੰਡੇ ਉੱਤੇ ਰੂਹ ਉੱਤੇ ਹਿੰਦੁਸਤਾਨੀ ਹਕੂਮਤ ਦੇ ਜ਼ੁਲਮਾਂ ਦੀ ਕਹਾਣੀ ਆ ਜਿਹੜੀ ਉਹ ਉਲੀਕੀ ਹੋਈ ਆ, ਉਹ ਤਾਂ ਉਤਸ਼ਾਹ ਵਿੱਚ ਨੇ ਤੇ ਉਡੀਕ ਰਹੇ ਨੇ ਤੇ ਸ਼ੁਕਰ ਕਰਦੇ ਆ ਕਿ ਸ਼ੁਕਰ ਆ ਕਿ ਅੱਜ ਦੇ ਜ਼ਮਾਨੇ ਵਿੱਚ ਵੀ ਸਾਡੀ ਕੌਮ ਕੋਲੇ ਇਹੋ ਜਿਹੇ ਨੌਜਵਾਨ ਹੈਗੇ ਆ ਜਿਹੜੇ ਕੌਮੀ ਫਰਜ਼ ਨਿਭਾਉਣ ਲਈ ਤਿਆਰ ਨੇ। ਪਰ ਇੱਥੇ ਨਾਲ ਦੀ ਨਾਲ ਬਹੁਤ ਹੀ ਸਿਆਣੇ, ਬਹੁਤ ਹੀ ਬੀਬੇ ਬਾਲਕ ਜੇ ਬੜੇ ਆਪਦੇ ਆਪ ਨੂੰ ਮਚਿਓਰ, ਵਿਦਵਾਨ ਜਾਂ ਸੂਝਵਾਨ ਦਰਸਾਉਣ ਵਾਲੇ ਬੜੇ ਲੋਕ ਨੇ, ਜਿਨ੍ਹਾਂ ਦੀਆਂ ਗੱਲਾਂ ਜਾਣੀ ਕਿ ਆਮ ਜਿਹੜਾ ਸਧਾਰਨ ਬਿਰਤੀ ਵਾਲਾ ਮਨੁੱਖ ਵਾ ਉਹਨੂੰ ਬੜੀਆਂ ਚੰਗੀਆਂ ਲੱਗ ਸਕਦੀਆਂ ਨੇ ਕਿ ਕਿੰਨੇ ਸਿਆਣੇ ਆ, ਕਿੰਨੀਆਂ ਵਧੀਆ ਗੱਲਾਂ ਕਰਦੇ ਆ। ਇਹ ਜਿਹੜੇ ਲੋਕ ਨੇ ਜਿਹੜੇ ਆਪਦੇ ਆਪ ਨੂੰ ਬਹੁਤ ਹੀ ਬੀਬੇ ਬਾਲਕ ਬਣਾ ਕੇ ਦਰਸਾ ਰਹੇ ਨੇ ਤੇ ਜਿਨ੍ਹਾਂ ਲੋਕਾਂ ਦੇ ਬਾਰੇ ਇਹ ਪ੍ਰਭਾਵ ਬਣਾ ਰਹੇ ਨੇ ਕਿ ਇਹ ਲੋਕਾਂ ਦੇ ਪੁੱਤ ਮਰਵਾ ਦੇਣਗੇ, ਇਹਦੇ ਬਾਰੇ ਸਾਡੀ ਕੌਮ ਦੇ ਅੰਦਰ ਇੱਕ ਗੰਭੀਰ ਚਰਚਾ ਛਿੜਨ ਦੀ ਲੋੜ ਆ। ਪਰ ਅਜੇ ਤੱਕ ਇਹ ਚਰਚਾ ਛਿੜੀ ਨਹੀਂ, ਕਿਉਂਕਿ ਜਿਹੜੇ ਲੋਕ ਇਸ ਤਰੀਕੇ ਦੀਆਂ ਗੱਲਾਂ ਕਰਦੇ ਆ ਵੀ ਸਿਰ ਬਾਰਨ ਦਾ ਜ਼ਮਾਨਾ ਵਾ, ਹੁਣ ਸਿਰ ਬਾਰਨ ਦਾ ਜ਼ਮਾਨਾ ਨਹੀਂ ਹੈਗਾ, ਹੁਣ ਤਾਂ ਸਿਰ ਵਰਤਣ ਦਾ ਜ਼ਮਾਨਾ। ਮਤਲਬ ਇਉਂ ਲੱਗਣ ਲਾ ਦਿੰਦੇ ਆ ਵੀ ਜਿਵੇਂ ਜਿਹੜੇ ਕੌਮੀ ਆਜ਼ਾਦੀ ਦੇ ਸੰਘਰਸ਼ ਵਿੱਚ, ਖਾਲਿਸਤਾਨੀ ਸੰਘਰਸ਼ ਵਿੱਚ ਲੋਕ ਆਏ ਨੇ ਵੀ ਉਹਨਾਂ ਨੂੰ ਅਕਲ ਉਕਲ ਨਹੀਂ ਸੀਗੀ, ਉਹ ਤਾਂ ਉਹੀ ਕੋਈ ਸਿਰ ਮਾਰਨ ਦੇ ਕੂੜ ਨਾਲ ਆਏ ਸੀਗੇ
ਤੇ ਆਪਦਾ ਸਿਰ ਵਾਰ ਗਏ ਤੇ ਸਿਰ ਵਰਤਣ ਦਾ ਉਹਨਾਂ ਕੋਲੇ ਕੋਈ ਹੁਨਰ ਨਹੀਂ ਸੀ, ਕੋਈ ਸਮਝ ਨਹੀਂ ਸੀਗੀ। ਤੇ ਅੱਜ ਸਾਨੂੰ ਬੜੀ ਸਮਝ ਆ, ਅਸੀਂ ਸਿਰ ਵਰਤਣ ਵਾਲੇ। ਚਲੋ ਮੰਨ ਲੈਂਦੇ ਆ ਵੀ ਭਾਈ ਤੁਹਾਨੂੰ ਸਿਰ ਵਰਤਣ ਦੀ ਬਹੁਤ ਵੱਡੀ ਅਕਲ ਵਾ, ਤੇ ਸਾਡੇ ਉਹ ਯੋਧੇ ਜਿਨ੍ਹਾਂ ਨੂੰ ਮਾਰਦੇ ਆ, ਸਤਿਕਾਰ ਕਰਦੇ ਆ, ਵੀ ਉਹਨਾਂ ਕੋਲੇ ਇਸ ਤਰੀਕੇ ਦਾ ਹੁਨਰ ਨਹੀਂ ਹੋਣਾ। ਮੰਨ ਲੈਂਦੇ ਆ ਇਹ ਗੱਲ। ਪਰ ਜੇ ਤੁਹਾਡੇ ਕੋਲੇ ਇੰਨਾ ਹੀ ਸਿਰ ਵਰਤਣ ਦਾ ਹੁਨਰ ਵਾ, ਜੇ ਤੁਹਾਨੂੰ ਇੰਨੀ ਹੀ ਲਿਆਕਤ ਆ, ਜੇ ਤੁਹਾਨੂੰ ਇੰਨੀ ਹੋਈ ਅਕਲ ਆ, ਤਾਂ ਫਿਰ ਸਾਫ਼ ਜੀ ਗੱਲ ਹੈ ਬਈ ਤੁਸੀਂ ਕੌਮ ਦੇ ਮਸਲੇ ਹੱਲ ਕਰਾ ਸਕਦੇ ਹੋ, ਕਿਉਂਕਿ ਤੁਸੀਂ ਸਿਰ ਵਰਤਣਾ ਜਾਣਦੇ ਹੋ। ਤੇ ਜੇ ਤੁਸੀਂ ਇੰਨੇ ਲਾਇਕ ਹੋ, ਇੰਨੇ ਸੂਝਵਾਨ ਹੋ, ਤਾਂ ਫਿਰ ਕੌਮ ਦੀ ਜਿਹੜੀ ਹੈਗੀ ਆ ਵਿਗੜੀ ਸਵਾਰਨ ਦੇ ਲਈ ਮੈਦਾਨ ਵਿੱਚ ਆਵੋ। ਐਵੇਂ ਗੱਲਾਂ ਗੁੱਲਾਂ ਜਿਹੀਆਂ ਮਾਰ ਕੇ ਨਾ ਸਾਰੋ, ਵਾਕਿਆ ਹੀ ਕੁਝ ਕਰਕੇ ਦਿਖਾਓ। ਸਾਡੀ ਕੌਮ ਨੂੰ ਬੜੀ ਲੋੜ ਆ ਤੁਹਾਡੀਆਂ ਸੇਵਾਵਾਂ ਦੀ। ਹੁਣ ਫਿਰ ਤੁਹਾਡੀ ਜਿਹੜੀ ਇਹ ਸਾਰੀ ਗੱਲਬਾਤ ਆ, ਇਹਦੇ ਤੋਂ ਤਾਂ ਇਹੀ ਕਿਹਾ ਜਾ ਸਕਦਾ ਵੀ ਆਪ ਕਿਸੇ ਜਹੀ ਨਹੀਂ ਤੇ ਗੱਲ ਕਰਨ ਉਹ ਰਹੀ ਨਹੀਂ। ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਮੁਹਾਵਰਾ ਅਖਾਉਤ ਵਰਤੀ ਜਾਂਦੀ ਆ ਵੀ ਆਪ ਕਿਸੇ ਜਹੀ ਨਹੀਂ ਤੇ ਗੱਲ ਕਰਨ ਉਹ ਰਹੀ ਨਹੀਂ। ਉਹ ਕੰਮ ਇੱਥੇ ਚੱਲ ਰਿਹਾ ਬਈ ਸਿਰ ਜਿਹੜਾ ਹੈਗਾ ਵਰਤਣ ਦਾ ਰੌਲਾ ਪਾ ਕੇ ਕਰਨਾ ਕਰਾਉਣਾ ਕੁਛ ਨਹੀਂ। 1995 ਚ ਬਿਆੰਤੇ ਬੁੱਚੜ ਵਾਲਾ ਕੰਮ ਹੋਇਆ, ਉਸ ਤੋਂ ਬਾਅਦ ਵਿੱਚ ਖਾੜਕੂ ਸੰਘਰਸ਼ ਆ ਜਿਹੜਾ, ਉਹ ਤੋਂ ਬਾਅਦ ਵਿੱਚ ਕੌਮੀ ਸੰਘਰਸ਼ ਇੱਕ ਨਵੇਂ ਦੌਰ ਵਿੱਚ ਸ਼ਾਮਲ ਹੋਇਆ, ਜਿਹਦੇ ਵਿੱਚ ਨੈਰੇਟਿਵ ਦੀ ਲੜਾਈ, ਵਰਤਾਂਤ ਸਿਰਜਣ ਦੀ ਲੜਾਈ ਚੱਲ ਰਹੀ ਹੈ। ਉਹ ਕਹਿਣ ਵਾਲੀ ਜਿਹੜੀ ਗੱਲ ਆ, ਉਹਦੇ ਬਾਰੇ ਜਿਹੜੇ ਸਾਡੇ ਭਰਾ ਰੌਲਾ ਰੱਪਾ ਪਾਉਂਦੇ ਆ ਕਿ ਬੜੀਆਂ ਤੱਤੀਆਂ ਗੱਲਾਂ ਹੋ ਰਹੀਆਂ ਨੇ। ਹੁਣ ਨੈਰੇਟਿਵ ਦੀ ਗੱਲ ਵਾ, ਹੁਣ ਕੋਈ ਹਥਿਆਰ ਜਾਂ AK-47 ਤਾਂ ਚਕਾਈਆਂ ਨਹੀਂ ਜਾ ਰਹੀਆਂ। ਹੁਣ ਤਾਂ ਜਿਹੜੇ ਅੱਜ ਦੇ ਪੰਥਕ ਜਾਂ ਖਾਲਿਸਤਾਨੀ ਸਫਾਂ 'ਚ ਸਰਗਰਮ ਹੁੰਦੇ ਆ ਨੌਜਵਾਨ ਜਾਂ ਹੋਰ ਸਾਡੇ ਭਰਾ, ਉਹ ਵੱਧ ਤੋਂ ਵੱਧ ਇੰਨੀ ਗੱਲ ਹੀ ਕਰ ਸਕਦੇ ਆ ਨਾ ਕਿ ਕੌਮ ਲਈ ਲੜਨਾ ਮਰਨਾ ਚਾਹੀਦਾ, ਅਸੀਂ ਕੌਮ ਲਈ ਸਿਰ ਵਾਰ ਦਿਆਂਗੇ। ਤੇ ਜੇਕਰ ਅੱਜ ਇਹ ਨੌਜਵਾਨ ਕੋਈ ਇਹੋ ਜਿਹੀ ਗੱਲ ਹੀ ਨਹੀਂ ਕਰ ਰਹੇ ਜਿਹਦੇ ਨਾਲ ਆਪਾਂ ਕਹੀਏ ਕਿ ਵੀ ਹਿੰਸਾ ਨੂੰ ਸੱਦਾ ਦਿੱਤਾ ਜਾ ਰਿਹਾ, ਤਾਂ ਫਿਰ ਇਹ ਹਾਲ ਦਾ ਹੀ ਐ ਕਿਉਂ ਪਾਈ ਜਾਂਦੀ ਆ ਵੀ ਜਿਵੇਂ ਇਹਨਾਂ ਨੇ ਤਾਂ ਜੀ ਚੱਕ ਤੇ ਫੱਟੇ ਕਹਿਤਾ ਵੀ ਅਸਾਲਟਾਂ ਲਿਆਓ ਜੀ ਪੰਜਾਬ ਦੇ ਵਿੱਚ ਪਾ ਦੋ ਖਲਾਰੇ। ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਨਾਲ ਇੱਕ ਸਟੇਟ ਦੇ ਸਿਰਜੇ ਹੋਏ ਨੈਰੇਟਿਵ ਨੂੰ ਬਲ ਮਿਲਦਾ। ਜਿਹੜੇ ਆ ਲੋਕ ਕਰਦੇ ਆ ਨਾ ਵੀ ਸਿਰ ਵਰਤਣ ਦਾ ਜ਼ਮਾਨਾ ਤੇ ਸਿਰ ਵਾਰਨ ਦਾ ਜ਼ਮਾਨਾ ਹੈ ਨਹੀਂਗਾ, ਇਹ ਲੋਕ ਇਹੋ ਜਿਹੀਆਂ ਗੱਲਾਂ ਕਰਕੇ ਅਸਲ ਵਿੱਚ ਪਿਛਲੇ ਖਾੜਕੂ ਲਹਿਰ ਦੇ ਬਾਰੇ, ਸਿੱਖ ਸੰਘਰਸ਼ ਦੇ ਬਾਰੇ, ਉਹਨਾਂ ਦਿਨਾਂ ਦੇ ਵਿੱਚ ਜੋ ਕੁਝ ਭਾਰਤੀ ਸਟੇਟ ਨੇ ਕਿਹਾ, ਖਾਸ ਤੌਰ ਤੇ ਜਗਬਾਣੀ ਅਖਬਾਰ ਜਿਹਨੂੰ ਅੱਗ ਲਾ, ਤੇ ਦੂਜਾ ਸੀਗਾ ਕਾਮਰੇਡਾਂ ਦਾ ਨਵਾਂ ਜ਼ਮਾਨਾ ਤੇ ਹੋਰ ਇਹੋ ਜਿਹੇ, ਇਹਨਾਂ ਦੇ ਰਾਹੀਂ ਜਿਵੇਂ ਸਿੱਖ ਜੁਝਾਰੂਆਂ ਦੀ ਕਿਰਦਾਰਕੁਸ਼ੀ ਕੀਤੀ ਜਾਂਦੀ ਸੀ, ਜਿਵੇਂ ਪੁੱਠੇ ਸਿੱਧੇ ਅਲੰਕਾਰ ਵਰਤ ਕੇ ਔਗਣ ਮਾੜੀ ਬਣਾਇਆ ਜਾਂਦਾ ਸੀ ਇਸ ਲਹਿਰ ਨੂੰ, ਉਹ ਸਾਰੇ ਕਾਸੇ ਉੱਤੇ ਇਹ ਲੋਕ ਮੋਹਰ ਲਾ ਰਹੇ ਨੇ ਜਿਹੜੇ ਕਹਿੰਦੇ ਆ ਵੀ ਅੱਜ ਸਿਰ ਵਾਰਨ ਦਾ ਜ਼ਮਾਨਾ ਨਹੀਂ ਹੈਗਾ ਤੇ ਸਿਰ ਵਰਤਣ ਦਾ ਜ਼ਮਾਨਾ। ਇਹ ਸਾਬਤ ਕਰ ਰਹੇ ਨੇ ਕਿ ਜੁਝਾਰੂਆਂ ਨੇ ਕੋਈ ਸਿਰ ਜਿਹੜੇ ਹੈਗੇ ਆ ਵਰਤੇ ਨਹੀਂ ਹੈਗੇ, ਵੀ ਉਹ ਉਹੀ ਖਨੀ ਸਿਰ ਫਿਰੇ ਕਾਤਲ ਸੀ। ਹੁਣ ਇਹ ਚੇਤੇ ਕਰੋ ਕਿ ਖਾੜਕੂ ਲਹਿਰ ਦੌਰਾਨ ਜੁਝਾਰੂਆਂ ਦੇ ਬਾਰੇ ਕਾਮਰੇਡਾਂ ਨੇ, ਕਾਂਗਰਸੀਆਂ ਨੇ, ਹਿੰਦੂ ਕੱਟੜ ਪੰਥੀਆਂ ਨੇ, ਹੋਰ ਪੰਥ ਦੋਖੀਆਂ ਨੇ ਤੇ ਜਗਬਾਣੀ ਅੱਗ ਲਾਉਣੀ ਅਖਬਾਰ ਵਾਲਿਆਂ ਨੇ ਇਹੀ ਸ਼ਬਦ ਵਰਤਿਆ ਸੀਗਾ ਵੀ ਇਹ ਸਿਰ ਫਿਰੇ ਨੇ, ਇਹ ਦਹਿਸ਼ਤ ਪਸੰਦ ਨੇ, ਇਹ ਅੱਤਵਾਦੀ ਨੇ, ਇਹ ਵੱਖਵਾਦੀ ਨੇ, ਇਹ ਖੂਨੀ ਦਰਿੰਦੇ ਨੇ, ਇਹ ਸਿਰ ਫਿਰੇ ਕਾਤਲ ਨੇ, ਹਿੰਸਿਆਰੇ ਨੇ, ਇਹ ਹਿੰਸਾ ਪਸੰਦ ਨੇ। ਇਹ ਜਿਹੜੀਆਂ ਗੱਲਾਂ ਕਰਦੇ ਸੀਗੇ ਉਹਨਾਂ ਦੇ ਅਰਥ ਇਹ ਨਿਕਲਦੇ ਸੀ, ਜਿਹੜਾ ਪਰਾਂ ਬੈਠਾ ਬੰਦਾ ਸੀ, ਜਿਹੜਾ ਗਰਾਊਂਡ ਰਿਐਲਿਟੀ ਤੋਂ ਦੂਰ ਬੈਠਾ ਸੀ, ਉਹਨੂੰ ਐ ਲੱਗਦਾ ਸੀਗਾ ਵੀ ਜਿਹੜੇ ਪੰਜਾਬ ਦੇ ਵਿੱਚ ਇਹ ਸਿੱਖ ਨੌਜਵਾਨ ਨੇ, ਇਹ ਕੋਈ ਧਰਮ ਜਾਂ ਪੰਥ ਦੀ ਲੜਾਈ, ਕੌਮ ਦੀ ਲੜਾਈ, ਪੰਜਾਬ ਦੇ ਹੱਕਾਂ ਹਿੱਤਾਂ ਦੀ ਲੜਾਈ ਨਹੀਂ ਲੜ ਰਹੇ, ਇਹ ਤਾਂ ਸਿਰ ਫਿਰੇ ਬਸ ਬਿਲਕੁਲ ਗਏ ਗੁਜ਼ਰੇ ਲੋਕ ਨੇ, ਹੱਥਾਂ 'ਚ ਗੰਨ ਫੜੀ ਹੋਈ ਆ ਤੇ ਐਵੇਂ ਲੋਕਾਂ ਨੂੰ ਮਾਰਦੇ ਫਿਰਦੇ। ਆ ਜਿਹੜੇ ਲੋਕ ਅੱਜ ਇਹ ਕਹਿ ਰਹੇ ਨੇ ਕਿ ਸਿਰ ਮਾਰਨ ਦਾ ਜ਼ਮਾਨਾ ਨਹੀਂ, ਇਹ ਵੀ ਇਸੇ ਤਰੀਕੇ ਦੀ ਗੱਲ ਕਰ ਰਹੇ ਨੇ ਕਿ ਉਹਨਾਂ ਨੇ ਸਿਰ ਨਹੀਂ ਸੀ ਵਰਤਿਆ, ਐਵੇਂ ਸਿਰ ਵਾਰਤੇ।
हालांकि ये गल सारी दुनिया ने मान ली है कि जिन्ना सिख जुझारुआं ने हथियारबंद संघर्ष लड़िया उन्हां दे पल्ले कोई विचार सीगा। हथियार भी किसी विचार के तहत चक्के गए आ, हथियार भी किसी विचार नूं रीप्रजेंट करते सी। वो जिहड़ा साडा खालिस्तानी खाड़कू संघर्ष है वो कौम दे उत्ते होए अत्याचारां दे बदले दे विच सिख कौम दे दर्द दे विचों निकलिया सी। वो कोई एवें नहीं सीगा भी एवें कोई खूनी दरिंदे सी वहशी बंदे सीगे भी चक ले हथियार ते बंदे वड्ढण लग गए। इहो जी तां कोई गल ही नहीं सी। जदों भी कोई भाई हरजिंदर सिंह जिंदे ते भाई सुखदेव सिंह सुखेवाली जिहड़ी राष्ट्रपति नूं चिट्ठी है ना वो पढ़दा है, ਉਹਦੇ ਵਿੱਚ ਖਾਲਿਸਤਾਨੀ ਸੰਘਰਸ਼ ਬਾਰੇ ਬਹੁਤ ਸੱਚੇ ਲਫ਼ਜ਼ਾਂ ਵਿੱਚ ਸਾਰੀ ਗੱਲ ਦੱਸੀ ਗਈ ਆ ਕਿ ਇਹ ਸੰਘਰਸ਼ ਕੀ ਆ, ਕਿਵੇਂ ਤੁਰਿਆ, ਕੀ ਇਹਦਾ ਅਰਥ ਵਾ ਤੇ ਕਿਉਂ ਇਹ ਸੰਘਰਸ਼ ਜਿਹੜਾ ਹੈਗਾ ਪਾਕ ਪਵਿੱਤਰ ਹੈ। ਭਾਰਤੀ ਹਕੂਮਤੀ ਸਿਸਟਮ ਨਾਲ ਸੰਬੰਧਿਤ ਬਹੁਤ ਇਹੋ ਜਿਹੇ ਅਧਿਕਾਰੀ ਇਹੋ ਜਿਹੇ ਅਫਸਰ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੀਆਂ ਕਿਤਾਬਾਂ ਮਾਰਕੀਟ ਦੇ ਵਿੱਚ ਆਮ ਆ ਚੁੱਕੀਆਂ ਨੇ, ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਨੂੰ, ਸਿੱਖ ਜੁਝਾਰੂਆਂ ਨੂੰ, ਖਾਲਿਸਤਾਨੀ ਖਾੜਕੂ ਲਹਿਰ ਨੂੰ, इत्थों तक के बहुत सारे खाड़कुआं दे बारे भी उन्होंने चंगे शब्दों में लिखा कि वह बड़े सूझवान, बड़े विद्वान ते बड़े नीतिवान लोग सीगे और उन्हों दे अंदर पंथ लई, कौम लई, आपदे लोकां लई लड़न मरण दी जिहड़ी समर्था सी, एनर्जी सी, भी वह बेहिसाबी सी ते उन्होंने आपदे निशाने की पूर्ति लई कदे भी कोई इहो जिहा राह, इहो जिहा काम नहीं कीता जिहड़ा नैतिकता दे पक्ष तों गिरिया होया होवे। एक पासे तां दुश्मन आ जिहड़ा ਉਹ ਸਾਡੀਆਂ ਸਿਫਤਾਂ ਕਰਦਾ, ਜਿਵੇਂ ਕਾਜੀ ਨੂਰ ਮੁਹੰਮਦ ਜਿਹੜਾ ਗੁੰਜਾਬੇ ਦਾ ਪੀਰ ਸੀਗਾ ਜਿਹਨੂੰ ਅਬਦਾਲੀ ਆਪਦੇ ਨਾਲ ਲਿਆਇਆ ਸੀ, ਜਿਵੇਂ ਉਹਨੇ ਸਿਫਤਾਂ ਕੀਤੀਆਂ ਨੇ ਨਾ, ਆਇਆ ਤਾਂ ਅਬਦਾਲੀ ਦੀਆਂ ਸਿਫਤਾਂ ਕਰਨ ਸੀ ਨਾਲ ਉਹ, ਪਰ ਸਿਫਤਾਂ ਕਰਦਾ ਸਿੱਖਾਂ ਦੀਆਂ। ਉਵੇਂ ਹੀ ਬਹੁਤ ਸਾਰੇ ਇਹੋ ਜਿਹੇ ਲਿਖਾਰੀ, ਰਾਈਟਰ, ਇਹੋ ਜਿਹੇ ਪੁਲਿਸ ਅਧਿਕਾਰੀ ਨੇ। ਅੱਜ ਭਾਈ ਜਿੰਦੇ ਸੁੱਖੇ ਦੀ ਗੱਲ ਚੱਲਦੀ ਆ, ਜਿਸ ਵੀ ਬੰਦੇ ਨੇ ਵੇਦ ਮਰਵਾਹਾ ਜਿਹੜਾ दिल्ली का एक चोटी का पुलिस अफसर सी उन्होंने दिनों दे विच, ਉਹਨੇ ਜਿਹਨੇ ਵੀ ਉਹਦੀ ਕਿਤਾਬ ਪੜ੍ਹੀ ਹੈ ਨਾ ਵੇਦ ਮਰਵਾਹਾ ਦੀ ਅਨਸਿਵਲ ਵਾਰ, ਹਾਲਾਂਕਿ ਜਿਹੜਾ ਉਹਦੇ ਵਿੱਚ ਰੈਲੇਵੈਂਟ ਪੋਰਸ਼ਨ ਹੈ ਭਾਈ ਹਰਜਿੰਦਰ ਸਿੰਘ ਜਿੰਦੇ ਹੁਣਾਂ ਬਾਰੇ, ਉਹ ਪੰਜਾਬੀ ਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਬੜਾ ਘੁੰਮ ਰਿਹਾ। ਸਾਰੀ ਉਸ ਗੱਲ ਦੇ ਵਿੱਚ ਪੜ੍ਹੋ ਕਿਵੇਂ ਉਹ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਤੇ ਪੂਰੀ ਖਾੜਕੂ ਲਹਿਰ ਦੀ ਸਿਫਤ ਕਰਦਾ ਕਿ ਕਮਾਲ ਦੇ ਬੰਦੇ ਸੀ। ਭਾਈ ਹਰਜਿੰਦਰ ਸਿੰਘ ਜਿੰਦਾ ਇਸ ਲਹਿਰ ਦਾ ਇੱਕ ਮਾਡਲ ਆ, ਰੋਲ ਮਾਡਲ ਆ, ਤੇ ਇਸ ਲਹਿਰ ਦੇ ਉਸ ਪ੍ਰਤੀਨਿਧ ਦੇ ਬਾਰੇ ਤਾਂ ਜਿਸ ਜੱਜ ਨੇ ਇਹਨਾਂ ਨੂੰ ਫਾਂਸੀ ਦਾ ਹੁਕਮ ਸੁਣਾਇਆ ਸੀ ਉਹਨੇ ਵੀ ਕਿਹਾ ਕਿ ਮੇਰੇ ਕਮਰੇ ਦੇ ਵਿੱਚ ਮੈਂ ਲਾਉਣਾ ਚਾਹੁੰਦਾ ਤੁਹਾਡੀ ਦੋਨਾਂ ਦੀਆਂ ਮੈਨੂੰ ਫੋਟੋਆਂ ਚਾਹੀਦੀਆਂ, ਬੈਡਰੂਮ 'ਚ ਲੱਗੀਆਂ ਹੋਣੀਆਂ ਚਾਹੀਦੀਆਂ ਮੇਰੇ। ਹੁਣ ਇੱਕ ਪਾਸੇ ਤਾਂ ਇਸ ਤਰੀਕੇ ਦੀਆਂ ਗੱਲਾਂ ਨੇ, ਜਿਵੇਂ ਇੱਥੇ ਵੈਦਿਆ ਵਾਲਾ ਕੰਮ ਹੋਇਆ ਉਵੇਂ ਰਬੈਰੋ ਨਾਮ ਦਾ ਬੁੱਚੜ ਈਸਾਈ ਭਾਈਚਾਰੇ ਚੋਂ ਸੀ, ਬੇਸ਼ੱਕ ਦੀ ਉਦੋਂ ਉਹਨੂੰ ਹਿੰਦੂਤਵਾ ਦਾ ਰੰਗ ਚੜਿਆ ਹੋਇਆ ਸੀ, ਕਿਉਂਕਿ ਬੰਬੇ ਦੇ ਵਿੱਚ ਅੰਡਰਵਰਲਡ ਨੂੰ ਨਜਿੱਠਣ ਦੇ ਕਰਕੇ ਦਾਊਦ ਇਬਰਾਹਿਮ ਤੇ ਹੋਰ ਜਿਹੜੇ ਗੈਂਗਸਟਰ ਉੱਥੇ ਬੰਬੇ 'ਚ ਸੀ ਉਹਨਾਂ ਨਾਲ ਉਹਦੀ ਸਿੱਧੀ ਟੱਕਰ ਲਈ, ਉੱਥੇ ਉਹ ਕਾਮਯਾਬ ਰਿਹਾ ਹੋਣਾ ਤੇ ਉਹਨੂੰ ਲੱਗਿਆ, ਅਫਸਰਾਂ ਨੂੰ ਲੱਗਿਆ, ਪੁਲਿਸ ਨੂੰ ਲੱਗਿਆ ਕਿ ਇਹਨੂੰ ਭੇਜੋ ਜੀ ਇੱਥੇ, ਪੰਜਾਬ ਭੇਜਤਾ। ਉਹਨੇ ਆਉਣ ਸਾਰ ਹੀ ਬੜਾ ਕਿਹਾ ਵੀ ਗੋਲੀ ਬਦਲੇ ਗੋਲੀ, ਬੁਲਟ ਫਾਰ ਬੁਲਟ, ਚੱਕ ਦਿਆਂਗੇ ਫੱਟੇ, ਪਰ ਉਹਨੇ ਬੜੀ ਜਲਦੀ ਸਮਝ ਲਿਆ ਕਿ ਇਹ ਕੰਮ ਇੰਨਾ ਸੌਖਾ ਨਹੀਂ। ਰਵੈਰੋ ਦੀ ਕਿਤਾਬ ਬੁਲਟ ਫਾਰ ਬੁਲਟ ਆ ਜਿਹੜੀ, ਉਹਦੇ 'ਚ ਸਾਫ਼ ਦਰਜ ਵਾ ਕਿ ਕਿਵੇਂ ਉਹ ਸਿੱਖ ਜੁਝਾਰੂ ਲਹਿਰ ਤੋਂ ਬਾਅਦ ਵਿੱਚ ਪ੍ਰਭਾਵਿਤ ਹੋਇਆ। ਉਹਨੇ ਮੰਨਿਆ ਕਿ ਇਹਨਾਂ ਦੇ ਪੱਲੇ ਕੁਛ ਹੈਗਾ, ਐਵੇਂ ਨਹੀਂ ਤੁਰੇ ਫਿਰਦੇ। ਆ ਜਿਹੜੇ ਸਾਨੂੰ ਅੱਜ ਕੱਲ੍ਹ ਮੱਤਾਂ ਦਿੰਦੇ ਨੇ ਕਿ ਜੀ ਸਿਰ ਵਰਤਣ ਦਾ ਜ਼ਮਾਨਾ, ਸਿਰ ਬਾਰਨ ਦਾ ਜ਼ਮਾਨਾ ਨਹੀਂ ਹੈਗਾ, ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਅਸੀਂ ਉਹ ਸਾਰੀਆਂ ਕਿਤਾਬਾਂ ਪ੍ਰੋਵਾਈਡ ਕਰਾ ਦਿੰਦੇ ਹਾਂ ਜਿਹੜੀਆਂ ਅਸੀਂ ਪੰਥਕ ਜਾਂ ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਲੋਕਾਂ ਨੇ ਨਹੀਂ ਲਿਖੀਆਂ। ਉਹ ਲਿਖੀਆਂ ਵੀ ਉਹਨਾਂ ਨੇ ਆ ਜਿਹੜੇ ਸਟੇਟ ਵੱਲੋਂ ਲੜੇ, ਉਹਨਾਂ ਸਾਰਿਆਂ ਨੇ ਇਹ ਗੱਲਾਂ ਲਿਖੀਆਂ ਨੇ ਕਿ ਇਹ ਜਿਹੜੇ ਲਹਿਰ ਨਾਲ ਜੁੜੇ ਹੋਏ ਲੋਕ ਸੀ ਇਹ ਐਵੇਂ ਨਹੀਂ ਸੀ, ਇਹਨਾਂ ਨੂੰ ਕੋਈ ਸਮਝ ਸੀਗੀ, ਕੋਈ ਨੈਤਿਕਤਾ ਪੱਲੇ ਸੀਗੀ। ਇਹ ਐਵੇਂ ਜਿਹੜੀ ਆਹ ਕਹਾਣੀ ਜੀ ਛੇੜੀ ਪਈ ਆ ਵੀ ਸਿਰ ਬਾਰਨਾ ਇਹਦਾ ਜ਼ਮਾਨਾ ਨਹੀਂ ਜੀ, ਉਹਦਾ ਸਿਰ ਬਾਰਨ ਵਾਲੇ ਕਹਿੰਦੇ ਐਵੇਂ ਸਿਰ ਫਿਰੇ ਪਾਗਲ ਸੀਗੇ। ਇਹ ਗੱਲ ਦਾ ਜਵਾਬ ਤੁਹਾਨੂੰ ਉਹਨਾਂ ਲਿਖਤਾਂ ਚੋਂ ਮਿਲੂਗਾ, ਫਿਰ ਸ਼ਾਇਦ ਤੁਹਾਨੂੰ ਅਕਲ ਆਵੇ ਕਿ ਉਹਨਾਂ ਨੇ ਸਿਰ ਵਾਕਈ ਵਰਤੇ ਸੀ। ਕਿਵੇਂ ਸਿਰ ਵਰਤੇ ਸੀ?
ਰਬੈਰੋ ਦੇ ਉੱਤੇ ਜਦੋਂ ਇੱਥੋਂ ਬਦਲ ਕੇ ਉਹਨੂੰ ਰੋਮਾਨੀਆ ਲਾ ਦਿੱਤਾ, ਰੋਮਾਨੀਆ ਦੇ ਵਿੱਚ ਅਟੈਕ ਹੋਇਆ ਸੀ ਉਹਦੇ ਰੋਮਾਨੀਆ 'ਚ। ਤੇ ਜਿਹੜੇ ਸਿੰਘਾਂ ਨੇ ਅਟੈਕ ਕੀਤਾ ਸੀ ਉਹਨਾਂ ਚੋਂ ਸਮਾਲਸਰ ਵਾਲਾ ਭਾਈ ਜਗਰਾਜ ਸਿੰਘ ਤਾਂ ਉੱਥੇ ਚੜ੍ਹਾਈ ਕਰ ਗਿਆ ਸੀ। ਬਾਅਦ ਵਿੱਚ ਇੱਕ ਸਾਡੇ ਲੁਧਿਆਣੇ ਜ਼ਿਲ੍ਹੇ 'ਚ ਸਾਡੇ ਪਿੰਡ ਦੇ ਕੋਲ ਰਕਵੇ ਵਾਲਾ ਬਿੱਟੂ ਸਾਡੇ ਬਾਬਾ ਜਰਾ ਚੜ੍ਹਦੀ ਕਲਾ ਵਾਲਾ ਸਿੰਘ ਸੀਗਾ। ਬਾਅਦ ਚ ਚਲੋ ਉਹਦੀ ਬੈਲਜੀਅਮ ਦੇ ਵਿੱਚ ਕਤਲ ਹੋ ਗਿਆ ਸੀ ਉਹਦਾ ਕਿਸੇ ਹੋਰ ਕਾਂਡ ਦੇ ਵਿੱਚ, ਹੋਰ ਗੱਲ ਦੇ ਵਿੱਚ। ਤੇ ਇੱਕ ਸਾਡੇ ਹੋਰ ਸੱਜਣ ਆ ਜਿਹੜਾ ਇਸ ਟਾਈਮ ਜਰਮਨ 'ਚ ਆ ਭਰਾ ਸਾਡਾ ਚੜ੍ਹਦੀ ਕਲਾ ਵਾਲਾ, ਉਹ ਵੀ ਜਿਉਂਦਾ ਜਾਗਦਾ ਬੈਠਾ। ਤੇ ਇਸ ਕੇਸ ਵਿੱਚ ਇਹਨਾਂ ਸਾਰਿਆਂ ਨੂੰ, ਰੋਮਾਨੀਆ ਕਾਂਡ ਵਾਲੇ ਸਾਡੇ ਇਹਨਾਂ ਵੀਰਾਂ ਨੂੰ, ਜਦੋਂ ਇਹਨਾਂ ਦੇ ਬਾਰੇ ਜ਼ਿਕਰ ਕਰਦਾ, ਅੱਜ ਦੇ ਊਧਮ ਸਿੰਘ ਇੱਕ ਕਿਤਾਬ 'ਚ ਛਪਿਆ ਸੀ ਪਿੱਛੇ ਜੇ, ਜਿਵੇਂ ਊਧਮ ਸਿੰਘ ਨੇ ਆਪਦੀ ਕੌਮ ਦਾ, ਆਪਦੇ ਲੋਕਾਂ ਦਾ ਬਦਲਾ ਲੈਣ ਲਈ ਇੰਗਲੈਂਡ ਵਿੱਚ ਜਾ ਕੇ ਕਾਰਵਾਈ ਕੀਤੀ ਸੀ, ਉਵੇਂ ਦਾ ਐਕਸ਼ਨ ਇਹਨਾਂ ਸਿੰਘਾਂ ਨੇ ਕੀਤਾ ਸੀ। ਪ੍ਰਗਟ ਸਿੰਘ ਵੀਰ ਰੋਮਾਨੀਆ ਕਾਂਡ ਵਾਲਾ, ਉਹ ਜਰਮਨ 'ਚ ਆ, ਜਾਂ ਹੋਰ ਸਾਰੇ ਇਹ ਭਰਾਵਾਂ ਦੇ ਬਾਰੇ ਜੋ ਸਿਫਤ ਸਲਾਹ ਰਬੈਰੋ ਉਹਨਾਂ ਨੇ ਕੀਤੀ ਆ, ਕਦੇ ਉਹ ਪੜ੍ਹੋ ਜਿਹੜੇ ਆ ਕਹਾਣੀਆਂ ਜਿਹੀਆਂ ਪਾਉਂਦੇ ਆ ਨਾ ਵੀ ਸਿਰ ਵਰਤਣ ਵਾਲੀ, ਉਹਨਾਂ ਨੇ ਸਿਰ ਵਰਤਿਆ ਸੀ ਵਾਕਿਆ ਹੀ ਵੀਰੋ ਰੋਮਾਨੀਆ ਕਾਂਡ ਵਾਲਿਆਂ ਨੇ। ਉੱਥੇ ਜਦੋਂ ਇਹ ਗੱਲ ਆਈ ਕੋਰਟ ਦੇ ਵਿੱਚ ਕਿ ਬੇਸ਼ੱਕ ਰਬੈਰੋ ਦੀ ਘਰਵਾਲੀ ਜਿਹੜੀ ਸੀ ਉਹ ਨਾਲ ਸੀ, ਪਰ ਉਹਨੂੰ ਅਟੈਕ ਨਹੀਂ ਕੀਤਾ ਕਿਉਂਕਿ ਸਿੰਘ ਕਦੇ ਔਰਤ ਉੱਤੇ ਵਾਰ ਨਹੀਂ ਕਰਦੇ। ਇਹ ਗੱਲ ਜਦੋਂ ਰਬੈਰੋ ਉੱਤੇ ਲਾਭ ਸਿੰਘ ਹੋਣਾ ਨੇ, ਜਨਰਲ ਲਾਭ ਸਿੰਘ ਹੋਣਾ ਨੇ PAP ਜਲੰਧਰ 'ਚ ਅਟੈਕ ਕੀਤਾ ਸੀ, ਉਦੋਂ ਵੀ ਆਈ ਸੀ। ਇਹ ਗੱਲ ਔਰਤ ਉੱਤੇ ਵਾਰ ਨਾ ਕਰਨ ਵਾਲੀ ਜਦੋਂ ਵੈਦਿਆ ਨੂੰ ਠੋਕਣ ਗਏ ਆ ਉਦਣ ਵੀ ਆਈ ਸੀ, ਉੱਥੇ ਵੀ ਉਹਦੀ ਔਰਤ ਨਾਲ ਸੀ, ਉਹਨੂੰ ਕੁਛ ਨਹੀਂ ਕਿਹਾ। ਸੋ ਜਿਹੜੀ ਇਹ ਸਿੱਖਾਂ ਦੇ ਵਿੱਚ ਸਿਰ ਵਾਰਨ ਵਾਲੀ ਗੱਲ ਆ, ਇਹ ਵੀ ਕਮਾਲ ਦੀ ਆ, ਤੇ ਉਹਨਾਂ ਨੇ ਸਿਰ ਵਰਤਿਆ ਵੀ ਆ। ਖਾੜਕੂ ਲਹਿਰ ਨੂੰ ਸਿਰ ਫਿਰਿਆਂ ਦੀ ਲਹਿਰ ਬਣਾਉਣ ਦੇ ਲਈ ਗੱਲ ਇਹ ਵਰਤੀ ਜਾ ਰਹੀ। ਸੋ ਜਿਹੜੇ ਭੈਣ ਭਰਾ ਆਪਦੇ ਘਰਾਂ ਦੇ ਵਿੱਚ ਇਹਨਾਂ ਪੋਲਣਾ ਜਿਹੀਆਂ ਦੀਆਂ ਗੱਲਾਂ ਸੁਣ ਕੇ ਇਹ ਮੰਨੀ ਫਿਰਦੇ ਆ ਨਾ ਵੀ ਇਹ ਕਿੰਨੇ ਸਿਆਣੇ ਆ, ਉਹ ਜਿਹੜੇ ਕਹਿੰਦੇ ਨੇਗੇ ਬਈ ਅੱਜ ਸਿਰ ਵਾਰਨ ਦਾ ਜ਼ਮਾਨਾ ਨਹੀਂ ਹੈਗਾ, ਅੱਜ ਸਿਰ ਵਰਤਣ ਦਾ ਜ਼ਮਾਨਾ। ਜਿਹੜੇ ਇਹ ਪੋਲਣ ਜੇ ਇਹ ਮਾਰਦੇ ਆ ਨਾ ਜਵਲੀਆਂ, ਅਸਲ ਵਿੱਚ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਖਾਲਿਸਤਾਨੀ ਖਾੜਕੂ ਲਹਿਰ ਆ 1978 ਤੋਂ ਸਾਰੇ ਸ਼ਹੀਦ ਆ, ਉਹਨਾਂ ਨੇ ਸਿਰ ਨਹੀਂ ਵਰਤੇ, ਉਹਦਾ ਸਿਰ ਫਿਰੇ ਸੀ। ਇਹੀ ਗੱਲ ਤਾਂ ਭਾਰਤ ਸਰਕਾਰ ਕਹਿੰਦੀ ਆ। ਇਹ ਜਿਹੜੀ ਕਰਤੂਤ ਇਹ ਲੋਕ ਕਰ ਰਹੇ ਨੇ, ਅੱਜ ਸਾਡੇ ਬਹੁਤੇ ਲੋਕਾਂ ਨੂੰ ਸਮਝ ਨਹੀਂ ਲੱਗਦੀ, ਪਰ ਅੱਜ ਅਸੀਂ ਇਹ ਗੱਲ ਪ੍ਰੋਗਰਾਮ 'ਚ ਕਿਉਂ ਕਰ ਰਹੇ ਹਾਂ ਤਾਂ ਕਿ ਬਾਅਦ 'ਚ ਸਾਨੂੰ ਕੋਈ ਇਹ ਨਾ ਕਹੇ ਕਿ ਸਾਨੂੰ ਮੌਕੇ ਤੇ ਕਿਸੇ ਨੇ ਦੱਸਿਆ ਨਹੀਂ ਸੀ। ਸਾਨੂੰ ਦੱਸਣਾ ਚਾਹੀਦਾ ਸੀ, ਦੱਸਣਾ ਪੈਣਾ ਸੀ। ਕੱਲ ਪਰਸੋਂ ਇੱਕ ਜਿੱਦੇ ਸੁੱਖੇ ਵਾਲੇ ਭੋਗ ਵਾਲੇ ਦਿਨ ਅਸੀਂ ਪ੍ਰੋਗਰਾਮ ਕੀਤਾ, ਉਦੋਂ ਮੈਂ ਕੁਝ ਗੱਲਾਂ ਕਹੀਆਂ, ਉਹਦੇ ਸੰਬੰਧ ਵਿੱਚ ਇੱਕ ਸੱਜਣ ਦਾ ਫੋਨ ਆਇਆ ਕਿ ਤੁਸੀਂ ਵਧੀਆ ਕੀਤਾ ਜਿਹੜਾ ਇਹ ਗੱਲ ਆਖੀ ਆ ਕਿ ਭਾਈ ਕੁੱਕੀ ਜਿਹੜਾ ਹੈ ਉਹ ਵੀ ਭਾਈ ਕੌਮ ਦਾ ਦਰਦ ਰੱਖਦਾ, ਠੀਕ ਆ, ਉਹਦੀਆਂ ਗੱਲਾਂ ਨਾਲ ਆਪਣੀ ਕਈਆਂ ਤੇ ਸਹਿਮਤੀ ਨਹੀਂ ਹੈਗੀ, ਪਰ ਉਹਨੂੰ ਆਪਾਂ ਸਰਕਾਰੀਆ ਜਾਂ ਗਦਾਰ ਨਾ ਕਹੋ, ਉਹ ਕਹੋ ਕਿ ਅੱਜ ਉਹਦੇ ਵਿਚਾਰ ਜਿਹੜੇ ਨੇ ਉਹ ਸਾਨੂੰ ਠੀਕ ਨਹੀਂ ਲੱਗਦੇ। ਵਿਚਾਰਾਂ ਦੀ ਅਸਹਿਮਤੀ ਹੋਣੀ ਤਾਂ ਕੋਈ ਏਡੀ ਗੱਲ ਨਹੀਂ, ਉਹਦੇ ਨਾਲ ਤਲਖ ਹੋਇਆ ਜਾ ਸਕਦਾ, ਪਰ ਉਹਨੂੰ ਨੀਚਤਾ ਭਰੇ ਸ਼ਬਦ ਅਸੀਂ ਨਹੀਂ ਵਰਤ ਸਕਦੇ। ਇਸ ਗੱਲ ਦੇ ਉੱਤੇ ਕਿਸੇ ਸੱਜਣ ਨੇ ਫੋਨ ਕਰਕੇ ਵਾਹ ਅੱਜ ਸਿਫਤ ਸਲਾਹ ਕੀਤੀ। ਮੈਂ ਵੀ ਉਦੋਂ ਇਹੀ ਗੱਲ ਉਹਨੂੰ ਕਹਿ ਰਿਹਾ ਸੀਗਾ ਕਿ ਭਾਈ ਜਿਹੜੇ ਖਾੜਕੂ ਲਹਿਰ ਦੇ ਵਿੱਚ ਉਹਨਾਂ ਦਿਨਾਂ 'ਚ ਸਾਡੇ ਭਰਾ ਆਏ ਨੇ, ਉਹਨਾਂ ਸਾਰਿਆਂ ਦਾ ਹੀ ਅਸੀਂ ਤਾਂ ਸ਼ੁਕਰਗੁਜ਼ਾਰ ਹਾਂ ਕਿ ਕੌਮ ਦਾ ਸਿਰ ਉੱਚਾ ਕੀਤਾ, ਤੇ ਨਹੀਂ ਤਾਂ ਜੋ ਹਾਲ ਸਾਡਾ ਬਾਦਲ ਟੋੜਿਆਂ ਨੇ ਕਰਤਾ ਸੀ, ਲੌਂਗੋਵਾਲ ਉਹਨਾਂ ਨੇ ਕਰਤਾ ਸੀ, ਉਹ ਫਿਰ ਸਾਡੇ ਸਾਹਮਣੇ ਆ। ਜਿਹੜੇ ਕਹਿੰਦੇ ਸੀ ਨਾ ਵੀ ਮਸਾਂ ਹੁਣ ਖਾੜਕੂਬਾਦ ਗਿਆ ਤੇ ਅਸੀਂ ਅਕਾਲੀਆਂ ਦਾ ਰਾਜ ਲਿਆਉਂਦਾ, ਤੇ ਹੁਣ ਫਿਰ ਉਹਨਾਂ ਦੇ ਅਕਾਲੀਆਂ ਦੇ ਰਾਜ ਵਿੱਚ ਹੋਇਆ ਕੀ ਆ, ਸਾਡੇ ਇਸ਼ਟ ਦੀ ਬੇਅਦਬੀ। ਦੂਜਾ ਆਹ ਜਿਹੜਾ ਸਾਰਾ ਸੰਘਰਸ਼ ਚੱਲਿਆ, ਇਹਦੇ ਵਿੱਚ ਨਰਕਧਾਰੀਆਂ ਤੋਂ ਕੰਮ ਚੱਲਿਆ ਸੀ ਨਾ, ਤੇ ਨਰਕਧਾਰੀਆਂ ਦੇ ਡੇਰੇ ਪੰਜਾਬ 'ਚ ਦੁਬਾਰਾ ਬਾਦਲ ਦੇ ਰਾਜ ਵਿੱਚ ਦੁਬਾਰਾ ਖੁੱਲਣੇ ਸ਼ੁਰੂ ਹੋਏ, ਹੁਣ ਦੁਬਾਰਾ ਪੂਰੀ ਗਹਿਮਾ ਗਹਿਮੀ ਹੁੰਦੀ ਹੈ। ਤੇ ਤੀਜਾ ਹੈਗਾ ਦਰਿਆਈ ਪਾਣੀਆਂ ਦਾ ਮਸਲਾ, ਕਪੂਰੀ ਨਹਿਰ ਦਾ ਮੋਰਚਾ, ਉੱਥੋਂ ਕੰਮ ਚੱਲਿਆ ਸੀ ਨਾ, ਤੇ ਅੱਜ ਪੂਰੀ ਗਰੰਟੀ ਹੋਈ ਪਈ ਆ ਵੀ ਚਾਹੇ ਫੌਜ ਲਾ ਕੇ ਉਹ ਕਬਜ਼ਾ ਕਰਾਉਣ ਪਰ ਉਹ ਨਹਿਰ ਬਣਾਉਣ। ਜਿਹੜਾ ਤਾਂ ਇਹ ਵਧੀਆ ਸਾਊ ਜੇ ਬੰਦਿਆਂ ਵਾਲਾ ਕੰਮ ਆ ਨਾ, ਪੋਲੀਟੀਕਲ ਜੇ ਬੰਦਿਆਂ ਵਾਲਾ ਕੰਮ, ਜਿਹਨੂੰ ਸਾਡੇ ਬਹੁਤੇ ਭਰਾ ਕਹਿੰਦੇ ਡੈਮੋਕ੍ਰੇਸੀ 'ਚ ਯਕੀਨ ਰੱਖੋ, ਇਹ ਜਿਹੜੀ ਡੈਮੋਕ੍ਰੇਸੀ ਆ ਇਹਦੇ ਵਿੱਚ ਕਿਵੇਂ ਕੋਈ ਯਕੀਨ ਕਰ ਲਵੇ। ਸਾਡੇ ਸਾਹਮਣੇ ਹੈ ਬਈ ਸਾਡੀ ਕੌਮ ਦੇ ਜਿਨ੍ਹਾਂ ਨੌਜਵਾਨਾਂ ਨੂੰ ਜੇਲ੍ਹਾਂ 'ਚ ਫੜ ਕੇ ਬੰਦ ਕੀਤਾ ਗਿਆ, ਪਹਿਲਾਂ ਤਾਂ ਕੇਸ ਝੂਠੇ ਪਾਏ ਆ, ਤੇ ਫਿਰ ਸਜ਼ਾਵਾਂ ਜਿਹੜੀਆਂ ਨੇ
ਉਹ ਸੁਣਾਤੀਆਂ ਤੇ ਜਿਹੜੀ ਸਜ਼ਾ ਉਹਨਾਂ ਨੂੰ ਜਿੰਨੀ ਭੁਗਤਣੀ ਸੀ, ਭੁਗਤਣ ਤੋਂ ਬਾਅਦ ਵੀ ਉਹਨਾਂ ਨੂੰ ਇਹ ਡੈਮੋਕ੍ਰੇਸੀ ਰਿਹਾ ਨਹੀਂ ਕਰ ਰਹੀ। ਤੇ ਇਹਨਾਂ ਸਾਰਿਆਂ 'ਚ ਇੰਨੀ ਜ਼ਰੂਰਤ ਨਹੀਂ ਹੈਗੀ ਕਿ ਇੰਡੀਅਨ ਸਟੇਟ ਨੂੰ ਕਹਿ ਸਕਣ ਦੁਰ ਫਿਟੇ ਹੋ ਤੁਹਾਡੇ, ਅਸੀਂ ਤਾਂ ਆਪਦੀ ਕੌਮ ਨੂੰ ਕਹਿ ਰਹੇ ਹਾਂ ਕਿ ਦੁਰ ਇਸ ਡੈਮੋਕ੍ਰੇਸੀ 'ਚ ਯਕੀਨ ਰੱਖੋ। ਇਹ ਕਿਹੋ ਜਿਹੀ ਡੈਮੋਕ੍ਰੇਸੀ ਆ ਭਾਈ ਤੁਹਾਡੀ? ਫਿਰ ਤਾਂ ਉਹ ਖਾੜਕੂ ਖਾਲਿਸਤਾਨੀ ਸੱਚੇ ਨੇ, ਅਸੀਂ ਤਾਂ ਉਹਨਾਂ ਦੇ ਨਾਲ ਚੱਲਣਾ ਜਾਣਾ। ਪਰ ਇਹਨਾਂ ਲੋਕਾਂ ਦੇ ਵਿੱਚ ਅਸਲ ਵਿੱਚ ਦਹਿਲ ਬੈਠਿਆ ਹੋਇਆ, ਇਹਨਾਂ 'ਚ ਡਰ ਬੈਠਿਆ ਹੋਇਆ। ਭਾਰਤੀ ਸਟੇਟ ਦੇ ਨਜ਼ਰੀਏ ਅਨੁਸਾਰ ਕਹਿਣਾ ਹੁੰਦਾ ਕਿ ਇਹ ਤਾਂ ਜੀ ਅੱਤਵਾਦ ਆ ਰਹੇ ਆ, ਖਾੜਕੂਵਾਦ ਆ ਰਹੇ। ਹੁਣ ਇੰਡੀਅਨ ਸਟੇਟ ਇਹ ਗੱਲਾਂ ਕਰੇ ਤਾਂ ਕੋਈ ਗੱਲ ਬਣਦੀ ਆ? ਇਹ ਕਹਿੰਦੇ ਜੀ ਅਸੀਂ ਸਿੱਖਾਂ ਦੇ ਬੜੇ ਹਮਦਰਦ ਆ, ਇਹ ਕਹਿੰਦੇ ਤੁਹਾਨੂੰ ਅਸੀਂ ਉਸ ਸਿਸਟਮ ਤੋਂ ਇਨਸਾਫ ਲੈ ਕੇ ਦੇ ਸਕਦੇ ਆ ਜਿਹੜੇ ਇਸ ਸਿਸਟਮ ਨੇ ਤੁਹਾਡੇ ਨਾਲ ਬੇਇਨਸਾਫੀ ਕੀਤੀ ਆ। ਇੱਕ ਪਾਸੇ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਬਣਾਉਣ ਦਾ ਰੌਲਾ ਪੈ ਰਿਹਾ ਤੇ ਜਿਹੜੇ ਸੂਝਵਾਨ ਸਿਆਣੇ ਲੋਕ ਨੇ, ਦਾਰਸ਼ਨਿਕ ਲੋਕ ਨੇ, ਉਹ ਦੇਖ ਰਹੇ ਨੇ ਕਿ ਜੇਕਰ ਹਿੰਦੂ ਰਾਸ਼ਟਰ ਬਣਿਆ, ਹਿੰਦੂ ਰਾਸ਼ਟਰ ਤਾਂ ਬਣੇ ਭਾਵੇਂ ਨਾ ਬਣੇ ਪਰ ਮੁਲਕ ਦੇ ਟੁਕੜੇ ਜ਼ਰੂਰ ਹੋਣਗੇ। ਅਮਰੀਕਾ, ਕੈਨੇਡਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਅੰਦਰ ਖਾਤੇ ਗੱਲ ਚੱਲ ਰਹੀ ਆ ਤੇ ਕੈਨੇਡਾ ਨੇ ਤਾਂ ਸ਼ਰਮ ਕਹਿ ਵੀ ਦਿੱਤਾ ਹੈਗਾ ਕਿ ਬਾਰਡਰ ਨਾਲ ਲੱਗਦੇ ਭਾਰਤ ਦੇ ਇਲਾਕਿਆਂ 'ਚ ਭਾਈ ਕੈਨੇਡੀਅਨ ਨਾਗਰਿਕ ਨਾ ਜਾਣ, ਕੋਈ ਨਾ ਉੱਥੇ ਘੁੰਮਣ, ਕਿਉਂਕਿ ਪੰਗੇ ਦਾ ਪਤਾ ਨਹੀਂ। ਇਹ ਐਵੇਂ ਨਹੀਂ ਗੱਲਾਂ ਹੋ ਰਹੀਆਂ। ਭਾਰਤ ਨੂੰ ਸਾਰੀ ਦੁਨੀਆ ਦੇਖ ਰਹੀ ਆ ਕਿ ਜੇਕਰ ਇਹਨੇ ਪੰਗਾ ਲਿਆ, ਕਿਉਂਕਿ ਅੱਜ ਕੱਲ ਹਿੰਦੂ ਕੱਟੜਪੰਥੀਆਂ ਨੂੰ ਬੜਾ ਬੁਖਾਰ ਚੜਿਆ ਹੋਇਆ ਵੀ ਅਸੀਂ ਹਿੰਦੂ ਰਾਸ਼ਟਰ ਬਣਾ ਜਾਣਾ। ਹਿੰਦੂ ਰਾਸ਼ਟਰ ਦਾ ਐਲਾਨ ਜਿਹੜਾ ਹੈਗਾ ਕਰਨ ਕਰਾਉਣ ਦੇ ਸ਼ਰੇਆਮ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਵੀਡੀਓਜ਼ ਆ ਰਹੀਆਂ ਨੇ ਤੇ ਅਗਲੇ ਕਹਿ ਵੀ ਰਹੇ ਨੇ ਵੀ ਬੜਾਂਗਾ ਕਰਨ ਲਈ ਲੋਕਾਂ ਦਾ ਤਿਆਰੀਆਂ ਖਿੱਚ ਲਓ। ਹੱਦ ਹੋਈ ਪਈ ਆ। ਡੈਮੋਕ੍ਰੇਸੀ ਵਾਲੇ ਸਿੱਖੋ, ਮਾੜਾ ਮੋਟਾ ਅਕਲ ਨੂੰ ਹੱਥ ਮਾਰੋ। ਜਿਹੜੇ ਤਾਂ ਸ਼ਰੇਆਮ ਹਥਿਆਰ ਤਿਆਰ ਕਰੀ ਫਿਰਦੇ ਆ ਉਹਨਾਂ ਨੂੰ ਤਾਂ ਤੁਹਾਡੀ ਡੈਮੋਕ੍ਰੇਸੀ ਫੜਦੀ ਨਹੀਂ। ਤੇ ਜਿਹੜੇ ਆਪਣੀ ਕੌਮ ਦੇ ਨੌਜਵਾਨ ਆ ਹੁਣ ਅਮਰਤਪਾਲ ਸਿੰਘ ਆਇਆ, ਇਹਨੇ ਕਿਹੜੀਆਂ ਅਸਾਲਟਾਂ ਵੰਡਤੀਆਂ ਬਈ, ਕਿਹੜੀਆਂ ਇਹਨੇ ਕਹਿਤਾ ਵੀ ਲੋਕਾਂ ਦਾ ਕਤਲੇਆਮ ਕਰ ਦਿਓ। ਹੁਣ ਇਦੋਂ ਪਹਿਲਾਂ ਚਲੋ ਇਹ ਤਾਂ ਇੱਥੇ ਭਾਰਤ ਦੀ ਗੱਲ ਆ ਗੁਰਪਤਵੰਤ ਸਿੰਘ ਪੰਨੂ ਆ, ਉਹ ਪੜ੍ਹਿਆ ਲਿਖਿਆ ਵਕੀਲ ਬੰਦਾ, ਉਹਦੇ ਰੈਫਰੈਂਡਮ ਵਾਲੇ ਏਜੰਡੇ ਦੇ ਉੱਤੇ ਭਾਰਤ ਨੂੰ ਤਕਲੀਫ ਹੋਈ ਤੇ ਭਾਰਤ ਦੀ ਉਸ ਤਕਲੀਫ ਨੂੰ ਮੁੱਖ ਰੱਖਦਿਆਂ ਹੋਇਆ ਸਾਡੇ ਵਰਗੇ ਜਿੰਨੇ ਪੰਜਾਬ 'ਚ ਬੈਠੇ ਸੀ ਅਸੀਂ ਦੜ ਵੱਟ ਗਏ। ਅਸੀਂ ਇੱਥੇ ਸਾਨੂੰ ਸਾਰੇ ਸਾਡੇ ਸੱਜਣ ਮਿੱਤਰਾਂ ਨੇ ਇਹੀ ਕਿਹਾ ਬਾਹਰ ਅੰਦਰ ਕਿ ਤੁਸੀਂ ਤਾਂ ਘੜੇ ਦੀ ਮੱਛੀਆਂ, ਤੁਹਾਡਾ ਫੜ ਕੇ ਅੰਦਰ ਕਰ ਦੇਣਗੇ, ਕੋਈ ਐਵੇਂ ਘਰਾਉਣਾ ਜਾਂ ਕੇਸ ਪਾ ਦੇਣਗੇ। ਤੁਸੀਂ ਇਸ ਗੱਲ ਤੋਂ ਆਪਦੇ ਆਪ ਨੂੰ ਥੋੜਾ ਜਿਹਾ ਅਵੋਇਡ ਕਰਿਓ ਸਟ੍ਰੈਟਜੀ ਦੇ ਰੂਪ ਦੇ ਵਿੱਚ। ਪਰ ਉਹਨਾਂ ਨੇ ਇਸ ਗੁਰਪਤਵੰਤ ਸਿੰਘ ਪੰਨੂ ਨੂੰ ਭੰਡਣ ਲਈ, ਇਹਨੂੰ ਦਹਿਸ਼ਤਗਰਦ ਦਰਸਾਉਣ ਦੇ ਲਈ, ਖੂਨ ਖਰਾਬੇ ਦਾ ਦਿਖਾਉਣ ਦੇ ਲਈ ਕੀ ਨਹੀਂ ਕੀਤਾ। ਇਕੱਲੇ ਗੁਰਪਤਵੰਤ ਪੰਨੂ ਨੇ ਨਹੀਂ, ਹੋਰ ਬੜੇ ਨੇ ਜਿਨ੍ਹਾਂ ਦੇ ਬਾਰੇ ਸਾਰੀ ਦੁਨੀਆ ਨੂੰ ਪਤਾ ਵੀ ਇਹਨਾਂ ਨੇ ਕੋਈ ਮਾਰ ਮਰੀਏ ਵਾਲਾ ਕੰਮ ਨਹੀਂ ਕੀਤਾ। ਉਹ ਸਿਰਫ ਕੌਮ ਦੇ ਹੱਕਾਂ ਦੀ, ਹਿੱਤਾਂ ਦੀ ਗੱਲ ਕਰਦੇ ਆ। ਜਿਹੜੀਆਂ ਮਤਾਂ ਦੇ ਵਾਲਾ ਮਹਿਕਮਾ ਨਾ, ਜਿਹੜੇ ਕਹਿੰਦੇ ਆ ਵੀ ਸਿੱਖਾਂ ਨੇ ਸਿਰ ਨਹੀਂ ਵਰਤਣੇ ਚਾਹੀਦੇ, ਸਿਰ ਨਹੀਂ ਵਾਰਨੇ ਚਾਹੀਦੇ ਤੇ ਸਿਰ ਵਰਤਣ ਦਾ ਜ਼ਮਾਨਾ, ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਵੀ ਜਿਨ੍ਹਾਂ ਨੂੰ ਇੰਡੀਅਨ ਮੀਡੀਆ, ਭਾਰਤੀ ਹਕੂਮਤ ਕਹਿ ਰਹੀ ਆ ਨਾ ਵੀ ਇਹ ਦਹਿਸ਼ਤਗਰਦ ਨੇ, ਇਹ ਤਾਂ ਖੂਨ ਖਰਾਬੇ ਵਾਲੇ ਨੇ, ਅਸਲ ਵਿੱਚ ਉਹਨਾਂ ਨੇ ਕੋਈ ਬਿਆਨਬਾਜ਼ੀ ਜ਼ਰੂਰ ਤਿੱਖੀ ਕੀਤੀ ਹੋਣੀ ਆ, ਕੋਈ ਤਲਖ ਬਿਆਨਬਾਜ਼ੀ ਕਰਤੀ ਹੋਣੀ ਆ। ਉਹੋ ਜਿਹਾ ਕੇਸ ਉਹਨਾਂ ਤੇ ਬਣਾ ਦਿਓ ਜਿਹੜਾ ਬਣਾਉਣਾ। ਪਰ ਇਹਨਾਂ ਨੇ ਉਹਨਾਂ ਨੂੰ ਦਹਿਸ਼ਤਗਰਦ ਦਰਸਾਉਣ ਵਾਲਾ ਕੰਮ ਫੜਿਆ ਹੋਇਆ। ਹੁਣ ਇਹ ਗੱਲ ਦੀ ਇਹਨਾਂ ਨੂੰ ਸਮਝ ਕਿਉਂ ਨਹੀਂ ਲੱਗ ਰਹੀ ਜਾਂ ਸਾਨੂੰ ਕਿਉਂ ਸਮਝ ਲੱਗੀ ਹੋਈ ਆ? ਜਦੋਂ ਸ਼ਿੰਗਾਰ ਸਿਨੇਮਾ ਬੰਬ ਕਾਂਡ ਮੌਕੇ ਪੂਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ SPD ਗੁਰਪ੍ਰੀਤ ਸਿੰਘ ਭੁੱਲਰ ਦੇ ਮੈਨੂੰ ਪੇਸ਼ ਕੀਤਾ, ਉਹਦੇ ਕੋਲੇ ਸੀਗਾ ਮੇਰਾ ਕੇਸ ਤੇ ਮੈਂ ਉਹਨੂੰ ਇਹ ਗੱਲ ਆਖੀ ਸੀ ਕਿ ਮੈਂ ਖਾਲਿਸਤਾਨੀ ਜ਼ਰੂਰ ਹਾਂ ਪਰ ਮੇਰਾ ਇਸ ਬੰਬ ਕਾਂਡ ਨਾਲ, ਇਸ ਹਥਿਆਰਬੰਦ ਐਕਸ਼ਨ ਨਾਲ ਕੋਈ ਸੰਬੰਧ ਨਹੀਂ। ਮੈਨੂੰ ਤਾਂ ਜਿਹੜੇ ਬਾਕੀ ਮੁੰਡੇ ਵਿਚਾਰੇ ਫੜੇ ਨੇ ਇਹਨਾਂ ਦਾ ਵੀ ਕੋਈ ਸੰਬੰਧ ਨਹੀਂ ਲੱਗਦਾ। ਤਾਂ ਪੁਲਿਸ ਦਾ ਰਵੱਈਆ, ਸਰਕਾਰ ਦਾ ਰਵੱਈਆ ਇਹ ਸੀ ਕਿ ਠੀਕ ਆ ਭਰਾਵਾ, ਜੇ ਤੂੰ ਬੰਬ ਵਾਲਾ ਨਹੀਂ ਹੈਗਾ ਜਾਂ ਇਹਨਾਂ ਨੇ ਬੰਬ ਨਹੀਂ ਚਲਾਇਆ, ਖਾਲਿਸਤਾਨ ਤਾਂ ਤੁਸੀਂ ਮੰਗਦੇ ਹੋ ਨਾ, ਚਲੋ ਅੰਦਰ। ਸਾਡੇ ਨਾਲ ਜਿਹੜਾ ਉਸ ਮੌਕੇ ਬਣਦਾ ਸੀ ਕੇਸ, ਉਹ ਵੱਧ ਤੋਂ ਵੱਧ ਇਹ ਬਣਦਾ ਸੀ ਵੀ ਇਹ ਖਾਲਿਸਤਾਨ ਦੀ ਗੱਲ ਕਰਦੇ ਤੇ ਉਹ ਇਹਨਾਂ ਨੂੰ ਪਤਾ ਸੀ ਵੀ ਅਦਾਲਤਾਂ ਨੇ ਪਹਿਲਾਂ ਹੀ ਬੜੇ ਫੈਸਲੇ ਸੁਣਾਏ ਹੋਏ ਨੇ ਵੀ ਖਾਲਿਸਤਾਨ ਕਹਿਣਾ ਜਾਂ ਖਾਲਿਸਤਾਨ ਦੀ ਗੱਲ ਕਰਨਾ ਕੋਈ ਜੁਰਮ ਨਹੀਂ। ਸੋ ਉਹਨਾਂ ਨੇ ਫਿਰ ਸਾਡੇ ਉੱਤੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਨਾਲ ਜੁੜੇ ਹੋਏ ਕੇਸ ਪਾਤੇ। ਮੇਰਾ ਬਣਾਤਾ ਵੀ ਉੱਥੇ ਜੀ ਮੋਹੀ ਤੋਂ ਜਾਗਪੁਰ ਨੂੰ ਜਾਂਦੀ ਸੜਕ ਦੇ ਉੱਤੇ ਖਾੜਕੂਆਂ ਦੀ ਮੀਟਿੰਗ ਹੋਈ ਤੇ ਉੱਥੇ ਸਰਜੀਤ ਸਿੰਘ ਘਮਾਣ ਨੇ, ਉਹ ਵਿਚਾਰਾ ਇੱਕ ਭੁੱਕੀ ਵੇਚਣ ਵਾਲਾ ਮੁੰਡਾ, ਉਹਦੇ ਮਾਪਿਆਂ ਦੇ ਉੱਤੇ ਕੇਸ ਕੂਸ ਵਾਹਵੇ ਸੀ, ਉਹਦੇ ਨਾਲ ਪੁਲਿਸ ਨੇ ਡਨ ਕਰ ਲਿਆ ਵੀ ਤੂੰ ਇਹ ਗੱਲ ਅਦਾਲਤ 'ਚ ਕਹਿਣੀ ਹੈ।
क्योंकि जेकर तू ये गवाही दे देगा इन्हों के खिलाफ घुमान होना दे तो फिर असी ਜਿਹੜੇ ਤੁਹਾਡੇ ਟੱਬਰ ਤੇ ਕੇਸ ਪਏ ਨੇ ਸੱਚੇ ਕੇਸ ਸੀ ਉਹਨਾਂ ਤੇ ਪੈਸੇ ਭੁੱਖੀ ਭਾਕੀ ਦੇ ਜਾਂ ਜੋ ਵੀ ਸੀ ਕਹਿੰਦੇ ਤੁਹਾਡੀਆਂ ਉਹ ਚੋਂ ਰਿਹਾਈਆਂ ਕਰਾ ਦਾਂਗੇ ਨਹੀਂ ਫਿਰ ਚੱਕ ਕੇ ਤੇਰੇ ਤੇ ਵੀ ਪਾ ਦਿਆਂਗੇ। ਉਹ ਡਰਦਾ ਉੱਥੇ ਕੋਰਟ ਚ ਆਵੇ ਨਾ ਤਕੜੀਆਂ ਲੱਗੀਆਂ ਹੋਈਆਂ ਸੀ ਉਹਨੂੰ ਆਖਿਆ ਵੀ ਤੂੰ ਠੋਕੇ ਆਪਣੀ ਗਵਾਹੀ ਦੇ ਸਾਡਾ ਤੇ ਜਿਹੜਾ ਕਾਨੂੰਨ ਹੋਣਾ ਤੇਰੀ ਗਵਾਹੀ ਤੋਂ ਬਗੈਰ ਸਾਡਾ ਕੇਸ ਹੀ ਨਹੀਂ ਅੱਗੇ ਤੁਰਨਾ। ਸੋ ਉਸ ਮਾਹੌਲ ਦੇ ਵਿੱਚ ਜਿਹੜਾ ਲੰਘਿਆ ਹੁੰਦਾ ਉਹਨੂੰ ਪਤਾ ਹੁੰਦਾ ਵੀ ਕੀ ਭਾਣੇ ਵਾਪਰਦੇ ਆ। ਸੋ ਇਸ ਗੱਲ ਕਰਕੇ ਅਸੀਂ ਜਾਣਦੇ ਹਾਂ ਕਿ ਜਿਹੜਾ ਵੀ ਪੰਥਕ ਸੋਚ ਰੱਖਦਾ ਉਹਨੂੰ ਖਾਲਿਸਤਾਨੀ ਉਹਨੂੰ ਖਾੜਕੂ ਉਹਨੂੰ ਦਹਿਸ਼ਤਗਰਦ ਅੱਤਵਾਦੀ ਦਰਸਾਉਣਾ ਭਾਰਤੀ ਸਟੇਟ ਦੀ ਨੀਤੀ ਆ। ਆ ਜਿਹੜੇ ਕਰਦੇ ਆ ਨਾ ਵੀ ਸਿਰ ਵਰਤਣ ਦਾ ਜ਼ਮਾਨਾ ਹੈ ਉਹ ਸਿਰ ਵਰਤਣ ਵਾਲਿਓ ਤੁਸੀਂ ਮਾੜੀ ਜੀ ਪੰਥ ਦੀ ਚੜ੍ਹਦੀ ਕਲਾ ਵਾਲੀ ਗੱਲ ਤਾਂ ਕਰਕੇ ਦੇਖੋ ਜੇ ਤੁਹਾਨੂੰ ਵੀ ਉਹਨਾਂ ਨੇ ਚੋਟੀ ਦੇ ਮਿਰੀ ਟੈਂਟ ਨਾਲ ਬਣਾ ਕੇ ਦਿਖਾਤਾ। ਇਹ ਜਿਹੜੀਆਂ ਡੈਮੋਕ੍ਰੇਸੀ ਵਾਲੀਆਂ ਸਿਰ ਵਰਤਣ ਵਾਲੀਆਂ ਗੱਲਾਂ ਨੇ ਨਾ ਇਹ ਆਮ ਲੋਕਾਂ ਨੂੰ ਉੱਲੂ ਬਣਾਉਣ ਲਈ ਵਰਤੀਆਂ ਜਾਂਦੀਆਂ। ਪੰਥਕ ਬੰਦਾ ਕਿਹੜਾ ਵਾ ਜਿਹੜਾ ਕਹਿ ਰਿਹਾ ਹੋਵੇ ਵੀ ਚੱਕ ਦੋ ਜੀ ਫੱਟੇ AK-47 ਚੱਕ ਲੋ ਜੀ ਕਿਰਪਾਨਾਂ ਵੱਢ ਦਿਓ ਮਾਰ ਦਿਓ ਕੋਈ ਨਹੀਂ ਕਹਿ ਰਿਹਾ। ਅਮਰਤਪਾਲ ਸਿੰਘ ਅੱਜ ਕੱਲ੍ਹ ਜ਼ਿਆਦਾ ਇਹਨਾਂ ਨੂੰ ਤਕਲੀਫ ਦੇ ਰਿਹਾ ਨਾ ਪੰਜਾਬ ਦੇ ਵਿੱਚ। ਮੈਂ ਉਹਦੀਆਂ ਜਿੰਨੀਆਂ ਕੁ ਸੁਣੀਆਂ ਗੱਲਾਂ ਮੈਨੂੰ ਤਾਂ ਕਿਤੋਂ ਨਹੀਂ ਲੱਭਿਆ ਹੈਗਾ ਵੀ ਉਹਨੇ ਕਹਿਤਾ ਹੋਵੇ ਬੜਾਂਗਾ ਕਰ ਦੂੰ। ਹਾਂ ਉਹ ਨੌਜਵਾਨ ਹੈ ਕੌਮ ਦਾ ਦਰਦ ਰੱਖਦਾ ਉਹਦੇ ਬੋਲਬਾਣੀ ਦੇ ਵਿੱਚ ਇੱਕ ਜਿਹੜਾ ਹੈਗਾ ਕਾੜਾਪਣ ਜਾਂ ਤਲਖੀ ਹੋਣੀ ਜਾਂ ਥੋੜਾ ਜਿਹਾ ਕੰਮ ਵੀ ਉਹ ਪੋਲੇ ਪੋਲੇ ਲਫ਼ਜ਼ ਨਹੀਂ ਤੁਹਾਡੇ ਕੋਲ ਮਿੱਠੇ ਮਿੱਠੇ ਜੇ ਵਰਤਦਾ। ਹੁਣ ਜਿਹੜੇ ਆ ਕਰਦੇ ਆ ਨਾ ਵੀ ਸੈਰ ਮਾਰਨ ਦਾ ਜ਼ਮਾਨਾ ਨਹੀਂ ਹੈਗਾ ਜੀ ਸੈਰ ਵਰਤਣ ਦਾ ਜ਼ਮਾਨਾ। ਜਦੋਂ ਇਹਨਾਂ ਦੀਆਂ ਵੀਡੀਓਜ਼ ਦੇਖਦੇ ਆ ਨਾ ਸੋਸ਼ਲ ਮੀਡੀਆ ਤੇ ਬਥੇਰੀਆਂ ਫਿਰਦੀਆਂ ਤੁਰੀਆਂ ਇਹ ਜਿਵੇਂ ਉਹ ਰਮਾਇਣ ਦੇ ਵਿੱਚ ਅਰੁਣ ਗੋਇਲ ਆਉਂਦਾ ਹੁੰਦਾ ਸੀਗਾ ਜਦੋਂ ਮਹਾਭਾਰਤ ਰਮਾਇਣ ਵਰਗੇ ਸੀਰੀਅਲ ਟੀਵੀ ਤੇ ਆਉਂਦੇ ਹੁੰਦੇ ਸੀ ਉਹਦੇ ਵਿੱਚ ਜਦੋਂ ਉਹਦਾ ਆਉਣਾ ਨਾ ਮੂੰਹ ਜਿਹਾ ਉਹਨੇ ਮੰਦ ਮੰਦ ਮੁਸਕਰਾਉਂਦੇ ਹੋਏ ਨੇ ਅਰੁਣ ਗੋਇਲ ਦਾ ਮੂੰਹ ਜਿਹਾ ਜਦੋਂ ਆਉਣਾ ਲੋਕਾਂ ਨੂੰ ਲੱਗਣਾ ਵੀ ਵਾਹ ਜੀ ਵਾਹ ਰਾਮਚੰਦਰ ਜੀ ਪਧਾਰ ਗਏ। ਉਵੇਂ ਦਾ ਹੀ ਬਿਲਕੁਲ ਹਾਵ ਭਾਵ ਮਿੱਠਾ ਮਿੱਠਾ ਜਿਹਾ ਬੋਲ ਕੇ ਇਹ ਲੋਕ ਕੌਮ ਨੂੰ ਉੱਲੂ ਬਣਾਉਂਦੇ ਆ। ਜਿਵੇਂ ਲਿਖਿਆ ਨਾ ਬਈ ਅਪਰਾਧੀ ਦੂਣਾ ਨਿਵੇ ਇਹ ਲੋਕ ਦਿਲ ਵਿੱਚ ਛਲ ਕਪਟ ਰੱਖਦੇ ਆ ਕਹਿੰਦੇ ਆ ਕਿ ਅਸੀਂ ਤਾਂ ਜੀ ਕੌਮ ਨੂੰ ਬਚਾਉਣਾ ਚਾਹੁੰਦੇ ਹਾਂ। ਅਸਲ ਵਿੱਚ ਲੜਾਈ ਇਹਨਾਂ ਨੂੰ ਵੀ ਪਤਾ ਕੀ ਆ। ਭਾਰਤੀ ਸਟੇਟ ਕਹਿੰਦੀ ਆ ਕਿ ਸਿੱਖ ਨੌਜਵਾਨੀ ਚਿੱਟਾ ਪੀ ਪੀ ਕੇ ਮਰ ਜਾਵੇ ਜਾਂ ਗੁੰਡੇ ਬਦਮਾਸ਼ ਬਣ ਜਾਵੇ ਅਯਾਸ਼ੀ ਤੇ ਬਦਮਾਸ਼ੀ ਦੇ ਰਾਹ ਪੈ ਜਾਵੇ ਤੇ ਸਿੱਖ ਜਵਾਨੀ ਕਹਿੰਦੀ ਆ ਕਿ ਨਹੀਂ ਅਸੀਂ ਆਪਦੇ ਭਰਾਵਾਂ ਨੂੰ ਬਚਾਉਣਾ ਤੇ ਇਹਨਾਂ ਨੂੰ ਅੰਮ੍ਰਿਤਧਾਰੀ ਕਰਕੇ ਗੁਰੂ ਦੇ ਲੜ ਲਾਉਣਾ। ਆਹ ਲੜਾਈ ਅਸਲੀ ਲੜਾਈ ਆਹ ਵਾ ਕਿ ਸਿੱਖ ਜਿਹੜਾ ਹੈ ਉਹ ਸਿੱਖ ਹੋ ਕੇ ਜਿਉਣਾ ਚਾਹੁੰਦਾ ਤੇ ਇੰਡੀਅਨ ਸਟੇਟ ਕਹਿੰਦੀ ਆ ਤੇਰੀ ਸਿੱਖੀ ਖੋਣੀ ਆ ਜਾਂ ਤੇਰੀ ਸਿੱਖੀ ਉਹੋ ਜਿਹੀ ਬਣਾਉਣੀ ਆ ਜਿਹੋ ਜਿਹੀ ਬਾਦਲ ਹੋਣਾ ਦੀ ਆ ਜਿਹੋ ਜਿਹੀ ਢੱਡਰੀਆਂ ਵਾਲੇ ਦੀ ਆ ਜਿਹੋ ਜਿਹੀ ਨੇਕੀ ਦੀ ਆ ਜਿਹੋ ਜਿਹੀ ਹੋਰਾਂ ਦੀ। ਹੁਣ ਜਿਹੜਾ ਪੰਥ ਪ੍ਰਸਤ ਸੋਚ ਵਾਲਾ ਬੰਦਾ ਉਹਨੂੰ ਤਾਂ ਸਾਫ਼ ਸਮਝ ਆ ਕਿ 1947 ਤੋਂ ਸਾਡੀ ਕੌਮ ਨਾਲ ਬੇਇਨਸਾਫੀਆਂ ਧੋਖੇ ਜ਼ੁਲਮ ਧੱਕਾ ਹੋ ਰਿਹਾ ਤੇ ਉਹ ਨਿੱਤ ਧੱਕਾ ਕਰਕੇ ਸਾਡੀ ਕੌਮ ਦੇ ਅੰਦਰ ਇੱਕ ਸਹਿਮ ਇੱਕ ਡਰ ਇੱਕ ਟੈਰਰ ਭਰਨਾ ਚਾਹੁੰਦੇ ਆ ਕਿ ਕੋਈ ਸਿੱਖ ਜਿਹੜਾ ਹੈ ਉਹ ਪੰਥਕ ਮਸਲਿਆਂ ਬਾਰੇ ਬੇਇਨਸਾਫੀ ਬਾਰੇ ਕਿਉਂ ਨਾ ਕਰੇ ਉਹ ਗੱਲ ਨਾ ਛੇੜ ਜੂਗੀ। ਤੇ ਇਸ ਕੰਮ ਨੂੰ ਸੌਖਾ ਕਰਨ ਦੇ ਵਿੱਚ ਆਹ ਲੱਗੇ ਹੋਏ ਨੇ ਜਿਹੜੇ ਕਹਿੰਦੇ ਆ ਸਿਰ ਵਾਰਨ ਦਾ ਜ਼ਮਾਨਾ ਗਿਆ ਜੀ ਹੁਣ ਤਾਂ ਸਿਰ ਵਰਤਣ ਦਾ ਜ਼ਮਾਨਾ। ਕਿੰਨਾ ਸਿਰ ਵਰਤਦੇ ਆ ਕਹਿੰਦੇ ਜੀ ਗਰੰਟੀ ਦਿਓ ਵੀ ਖਾਲਿਸਤਾਨ ਬਣ ਜਾਊਗਾ ਵੀ ਅਸੀਂ ਵੀ ਲੱਖ ਬੰਦਾ ਦੇ ਦਿਆਂਗੇ ਅਸੀਂ ਵੀ ਨਾਲ ਤੁਰ ਪਾਂਗੇ ਜੀ ਜੇ ਗਰੰਟੀ ਹੋਵੇ ਵੀ ਜੇਕਰ ਲੱਖ ਬੰਦਾ ਮਰਵਾ ਕੇ ਲੋਕਾਂ ਦੇ ਘਰ ਉੱਜੜ ਜਾਣ ਮਾਵਾਂ ਧੀਆਂ ਇਹ ਇੰਨਾ ਖੌਫਨਾਕ ਤੇ ਬਣਾ ਕੇ ਪੇਸ਼ ਕਰਦੇ ਆ ਕੌਮ ਦੀ ਲੜਾਈ ਲੜਨ ਵਾਲਿਆਂ ਨੂੰ ਬਈ ਕਹਿੰਦੇ ਜੀ ਗਰੰਟੀ ਦਿਓ। ਹੱਦ ਹੋ ਗਈ। ਇਹ ਗਰੰਟੀ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੋਂ ਲੈਣੀ ਚਾਹੀਦੀ ਆ ਸ਼ੁਰੂ ਤੋਂ ਬਈ ਜੀ ਤੁਸੀਂ ਪੰਗਾ ਤਾਂ ਨਵਾਂ ਖੜਾ ਕਰਨ ਲੱਗੇ ਹੋ ਨਵਾਂ ਧਰਮ ਚਲਾਉਣ ਲੱਗੇ ਹੋ ਤੇ ਇਹ ਕਾਮਯਾਬੀ ਹੋ ਜਾਊਗਾ ਧਰਮ ਜਾਂ ਫਿਰ ਜਿੱਦਣ ਪਹਿਲੀ ਵਾਰ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਹਿਨੀਆਂ ਸੀ ਉਦੋਂ ਗਰੰਟੀ ਮੰਗਣੀ ਸੀਗੀ। ਜੇ ਇਹ ਹੁੰਦੇ ਮੈਨੂੰ ਲੱਗਦਾ ਇਹਨਾਂ ਨੇ ਗਰੰਟੀ ਉਦੋਂ ਵੀ ਮੰਗਣੀ ਸੀ ਜਿੱਦਣ ਪਹਿਲੀ ਜੰਗ ਗੁਰੂ ਸਾਹਿਬ ਨੇ ਲੜੀ ਆ। ਗੁਰੂ ਸਾਹਿਬ ਲੜਾਈ ਤਾਂ ਲੜਨ ਚੱਲਾਂਗੇ ਪਰ ਪਹਿਲਾਂ ਗਰੰਟੀ ਕਰੋ ਵੀ ਆਪਾਂ ਜਿੱਤਾਂਗੇ। ਇਹਨਾਂ ਨੇ ਤਾਂ ਸ਼ਾਇਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਤੋੜਨਾ ਸੀ ਕਲਗੀਧਰ ਸ਼ਹਿਨਸ਼ਾਹ ਨੇ ਉਸ ਦਿਨ ਦਸ਼ਮੇਸ਼ ਪਾਤਸ਼ਾਹ ਤੋਂ ਵੀ ਗਰੰਟੀ ਮੰਗਣੀ ਸੀ
फिर बाबा बंदा सिंह बहादुर तो भी गारंटी मंगनी सी भी सूबा सरहद नाल पंगा तां लैण लगे किते काम उल्टा ही ना हो जाए, पहला गारंटी कर भी आपां जित्तांगे। ये गारंटी वाले जिहड़े बंदे आ इन्हां दे ख्यालात, इन्हां दी बुद्धि, ये कहंदे जी असीं तां मतलब बहुत बचाते आ, ते जिहड़े शास्त्रधारी आ जिहड़े कौम दी लड़ाई लड़दे आ ਉਹ ਕਹਿੰਦੇ ਸਿਰ ਫਿਰੇ ਨੇ, ਉਹਨਾਂ ਨੂੰ ਸਮਝ ਘੱਟ। ਹਾਲਾਂਕਿ ਇਤਿਹਾਸ ਗਰੰਟੀ ਦੇ ਰਿਹਾ ਕਿ ਸਿੱਖਾਂ ਦੇ ਵਿੱਚੋਂ ਇੱਕ ਵੀ ਬੰਦੇ ਨੇ ਬਗੈਰ ਕਿਸੇ ਵਿਚਾਰ ਤੋਂ ਤਲਵਾਰ ਨਹੀਂ ਚਲਾਈ। ਹਰ ਮੌਕੇ ਹਰ ਗੱਲ 'ਚ ਸਿੱਖਾਂ ਨੇ ਜਦੋਂ ਵੀ ਸ਼ਸਤਰ ਖੰਡਾ ਖੜਕਾਇਆ, ਸਾਡੇ ਤਾਂ ਸ਼ਹਿਨशाह ਦਾ ਹੁਕਮ ਆ ਵੀ ਜਦੋਂ ਸਾਰੇ ਹੀਲਿਆਂ ਤੋਂ ਗੱਲ ਲੰਘ ਜੇ। ਤੇ ਸਾਡੇ ਸਾਹਮਣੇ 1984 ਤੋਂ ਬਾਅਦ ਬਚਿਆ ਕੀ ਸੀ? 1984 ਵਿੱਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਅਕਾਲ ਤਖਤ ਸਾਹਿਬ ਢਹਿ ਢੇਰੀ ਕਰਤਾ, ਫਿਰ ਬਚਿਆ ਕੀ ਸੀ? ਮਗਰ ਸਾਰੇ ਹੀਲਿਆਂ ਤੋਂ ਗੱਲ ਲੰਘ ਗਈ ਸੀ। ਤੇ ਉਦੋਂ ਕੌਮ ਨੇ ਜੋ ਚਾਹਿਆ, ਜੋ ਉਹਨਾਂ ਨੂੰ ਸਰਿਆ ਬਣਿਆ, ਅਗਲੇ ਨੇ ਕਰਤਾ। ਹੁਣ ਤਿਆਰੀ ਓਡੀ ਨਹੀਂ ਸੀ। ਕਿਉਂ ਨਹੀਂ ਸੀ? ਕਿਉਂਕਿ ਸਿੱਖਾਂ ਨੇ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਹਿੰਦੂ ਕਦੇ ਇੰਨਾ ਵੀ ਗਿਰ ਸਕਦਾ ਵੀ ਸਾਡੇ ਜਾਨੋਂ ਪਵਿੱਤਰ ਗੁਰਧਾਮਾਂ ਤੇ ਹਮਲਾ ਹੋਏ। ਪਰ ਹਮਲਾ ਹੋ ਗਿਆ, ਉਸ ਤੋਂ ਬਾਅਦ ਸਿੱਖਾਂ ਨੂੰ ਲੜਨਾ ਪਿਆ, ਸਿੱਖ ਲੜੇ। ਤੇ ਅੱਜ ਕਹਿੰਦੇ ਆ ਜੀ ਪਹਿਲਾਂ ਗਰੰਟੀ ਦਿਓ, ਫਿਰ ਅਗਲੀਆਂ ਫੜਾਂ ਬੜੀਆਂ ਮਾਰਦੇ ਆ। ਕਹਿੰਦੇ ਸੰਵਿਧਾਨ ਦੱਸੋ ਕਿਹੋ ਬਈ ਉਸ ਸੰਵਿਧਾਨ ਦੇ ਵਿੱਚ ਆਹ ਤਾਂ ਨਹੀਂ ਹੋਊਗਾ, ਉਹ ਤਾਂ ਨਹੀਂ ਹੋਊਗਾ। ਜੇ ਖਾਲਿਸਤਾਨ ਬਣੇ ਤੋਂ ਬਾਅਦ ਵੀ ਆਹ ਚੀਜ਼ਾਂ ਰਹਿਣੀਆਂ ਨੇ, ਫਿਰ ਕੀ ਫਾਇਦਾ? ਫਿਰ ਤਾਂ ਇਹਨਾਂ ਦੋਨਾਂ ਤਿੰਨਾਂ ਗੱਲਾਂ ਬਾਰੇ ਮੈਨੂੰ ਲੱਗਦਾ ਵੀ ਖਾਲਿਸਤਾਨੀ ਧਿਰਾਂ ਨੂੰ ਇਹ ਚਾਹੀਦਾ ਹੈ ਕਿ ਪਹਿਲਾਂ ਇੱਕ ਜਿਵੇਂ ਆ ਸਾਡੇ ਲੀਡਰ ਆ ਕੇ ਪਿੰਡਾਂ 'ਚ ਲਾਰੇ ਲਾਉਂਦੇ ਆ ਨਾ, ਅਸੀਂ ਵੋਟਾਂ ਪਾਟਿਆਂ ਵਾਲਿਆਂ ਨਾਲ ਸਾਰਿਆਂ ਨੇ ਘੁੰਮ ਕੇ ਦੇਖਿਆ ਹੈ, ਇਹ ਸਾਰਾ ਹੀ ਮੇਲਾ ਦੇਖਿਆ ਹੋਇਆ। ਤੇ ਉਹ ਕੀ ਕਰਦੇ ਆ ਵੀ ਜਿਹੋ ਜਿਹਾ ਬੰਦਾ ਹੋਵੇ ਉਹਦੀ ਚਪੇੜ ਮਾਰ ਦਿੰਦੇ ਆ, ਜਿਹੋ ਜਿਹਾ ਹੂੰ ਉਹਦੀ ਚਪੇੜ। ਉਵੇਂ ਹੀ ਭਾਈ ਆਪਾਂ ਕਰ ਲਓ ਫਿਰ ਖਾਲਿਸਤਾਨੀ ਬੰਦੇ, ਇੱਕ ਬਣਾ ਲਓ ਮੈਨੀਫੈਸਟੋ ਜਿਹਾ, ਜਿਹਨੂੰ ਇਹ ਸੰਵਿਧਾਨ ਕਹਿੰਦੇ ਆ, ਉਹ 'ਚ ਲਿਖ ਦੋ ਉੱਪਰ ਵੀ ਗਰੰਟੀ ਦਿੰਦੇ ਆ ਵੀ ਖਾਲਿਸਤਾਨ ਲਾਜ਼ਮੀ ਬਣੂਗਾ। ਜਿਹੜੀ ਗਰੰਟੀ ਮੰਗਦੇ ਆ ਉਹਨਾਂ ਦਾ ਘਰ ਪੂਰਾ ਕਰ ਦੋ। ਹੇਠਾਂ ਫਿਰ ਸੰਵਿਧਾਨ ਬਣਾ ਲਓ, ਜਿਹੜਾ ਕੁਝ ਵੀ ਇਹ ਕਹਿੰਦੇ ਆ ਉਹਨੂੰ ਤੁਸੀਂ ਦੱਸ ਦਿਓ ਤੁਸੀਂ ਕਿਹੋ ਜਿਹਾ ਖਾਲਿਸਤਾਨ ਚਾਹੁੰਦੇ। ਜਿਹੜਾ ਕੁਝ ਵੀ ਇਹ ਕਹਿੰਦੇ ਆ ਵਿੱਚ ਲਿਖ ਦਿਓ। ਇੱਕ ਵਾਰੀ ਤਾਂ ਲਓ ਨਾ ਨਾਲ, ਜਿਵੇਂ ਗਾਂਧੀ ਕਹਿੰਦਾ ਸੀ। ਗਾਂਧੀ ਨੂੰ ਜਦੋਂ ਗੁਰਦੁਆਰਾ ਸੀਸਗੰਜ ਵਿੱਚ ਉਹਨੇ ਇਹ ਕਿਹਾ ਕਿ ਅਸੀਂ ਪਰਨ ਕਰਦੇ ਆ ਵੀ ਸਿੱਖ ਜਿਹੜੇ ਆ ਉਹ ਭਾਰਤ ਨਾਲ ਰਲਣ, ਅਸੀਂ ਤਾਂ ਕੋਈ ਭਾਰਤ ਵਿੱਚ ਕਾਨੂੰਨ ਹੀ ਨਹੀਂ ਪਾਸ ਕਰਨਾ ਜਿਹਨੂੰ ਸਿੱਖ ਬਿੱਲੋਂ ਮਨਜ਼ੂਰ ਨਹੀਂ ਕਰਨਗੇ। ਤਾਂ ਉਸ ਮੌਕੇ ਜਿਹੜੇ ਸ਼ਾਮ ਨੂੰ ਇਕੱਠੇ ਹੋਏ ਇਹਦੇ ਕੋਲੇ ਹਿੰਦੂ ਲੀਡਰ, ਉਹ ਕਹਿੰਦੇ ਵੀ ਇਹ ਕਿਹੜਾ ਪਵਾੜਾ ਪਾਉਣ ਲੱਗਿਆ, ਸਿੱਖ ਜਾਂਦੇ ਆ ਜਾਣ ਦੇ, ਅਸੀਂ ਤਾਂ ਕਿਹੋ ਜਿਹਾ ਮੁਲਕ ਬਣਾਵਾਂਗੇ ਜੇਕਰ ਇੱਥੇ ਹਰ ਵਾਰੀ ਸਿੱਖਾਂ ਦੀ ਅਸੀਂ ਮੁਤਾਜ ਹੀ ਰਹੇ। ਉਹ ਕਹਿੰਦਾ, ਗਾਂਧੀ ਕਹਿੰਦਾ ਉਹਨਾਂ ਨੂੰ ਬਈ ਜਦੋਂ ਤੁਸੀਂ ਮੁਲਕ ਆਜ਼ਾਦ ਹੋ ਜੂ, ਜਦੋਂ ਚਲੇ ਗਏ ਨਾ ਗੋਰੇ, ਉਦੋਂ ਬਾਅਦ ਜਿਵੇਂ ਤੁਸੀਂ ਚਲਾਉਣਾ ਹੈ ਚਲਾਇਓ, ਤੁਸੀਂ ਪਰਵਾਹ ਨਾ ਕਰੋ ਇਹਨਾਂ ਦੀ। ਕਹਿੰਦੇ ਕਿਉਂ? ਫਿਰ ਤੂੰ ਬਹਾਨਾ ਫਸਾਏਗਾ। ਕਹਿੰਦਾ ਤੁਸੀਂ ਕਹਿ ਦਿਓ ਸਿੱਖਾਂ ਨੂੰ ਵੀ ਜਾ ਕੇ ਗਾਂਧੀ ਨਾਲ ਗੱਲ ਕਰ ਲਓ। ਹੁਣ ਗਾਂਧੀ ਮੁਲਕ ਜਦੋਂ ਗੋਰੇ ਗਏ ਨੇ ਥੋੜੇ ਟਾਈਮ ਬਾਅਦ ਇਹਨਾਂ ਨੇ ਆਪ ਹੀ ਮਾਰਤਾ, ਕਤਲ ਕਰਤਾ ਉਹਦਾ ਗਾਂਧੀ ਦਾ 2 ਅਕਤੂਬਰ ਨੂੰ। ਗਾਂਧੀ ਜਦੋਂ ਮਾਰਿਆ ਗਿਆ 2 ਅਕਤੂਬਰ ਨੂੰ ਤਾਂ ਸ਼ਾਇਦ ਉਹਦਾ ਜਨਮ ਆ, ਚਲੋ ਉਹ ਮਾਰਤਾ ਗਾਂਧੀ। ਜਦੋਂ ਗਾਂਧੀ ਮਾਰਿਆ ਗਿਆ ਫਿਰ ਸਿੱਖ ਪਿੱਟਦੇ ਫਿਰ ਵੀ ਹੁਣ ਕਿਹਨੂੰ ਕਹੀਏ? ਉਹ ਨਹਿਰੂ ਕੋਲੇ ਗਏ ਵੀ ਜਿਹੜੇ ਤੁਸੀਂ ਪਹਿਲਾਂ ਵਾਅਦੇ ਕਰਦੇ ਹੁੰਦੇ ਸੀ। ਮਾਸਟਰ ਤਾਰਾ ਸਿੰਘ ਉਹਨਾਂ ਨੇ ਕਿਹਾ, ਕਹਿੰਦੇ ਜੀ ਆਪਾਂ ਵਕਤ ਬਦਲ ਗਿਆ ਹੈ। ਹੁਣ ਇਹ ਜਿਹੜੇ ਆ ਸੰਵਿਧਾਨ ਦੀਆਂ ਤੇ ਗਰੰਟੀਆਂ ਵਾਲੇ ਬੰਦੇ ਆ, ਮੈਨੂੰ ਲੱਗਦਾ ਇਹ ਵੀ ਸਿੱਖਾਂ ਤੋਂ ਇਹੀ ਕਹਾਉਣਾ ਚਾਹੁੰਦੇ ਆ ਵੀ ਤੁਸੀਂ ਮੁਲਕ ਇੱਕ ਵਾਰੀ ਵੰਡ ਤਾਂ ਦਿਓ, ਆਜ਼ਾਦੀ ਤਾਂ ਕੌਮ ਨੂੰ ਲੈਣ ਦਿਓ। ਉਹ ਫਿਰੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਕਢਾਉਣ ਨੂੰ। ਸਾਡਾ ਤਾਂ ਬੁਰਾ ਹਾਲ ਹੋਇਆ ਪਿਆ, ਸਾਡੇ ਪੱਲੇ ਕੁਛ ਦਿਖਦਾ ਨਹੀਂ ਦੂਰ ਦੂਰ ਤੱਕ। ਅਜੇ ਸਾਨੂੰ ਸੱਚੇ ਪਾਤਸ਼ਾਹ ਦੇ ਓਟ ਆਸਰੇ ਬਗੈਰ ਵੀ ਅਸੀਂ ਲੜਨਾ, ਅਸੀਂ ਲੜ ਰਹੇ ਹਾਂ। ਸਾਡਾ ਤਾਂ ਹਾਲ ਇਹ ਆ। ਇਹ ਕਹਿੰਦੇ ਜੀ ਉਹ ਕਹਿੰਦਾ ਵੀ ਘੱਟ ਨਾ ਤੋਲੀ, ਉਹ ਕਹਿੰਦਾ ਥੜੇ ਤੇ ਨਾ ਚੜੀ, ਉਹ ਕੰਮ ਹੋਇਆ ਪਿਆ। ਸੋ ਇੱਕ ਵਾਰੀ ਮੈਨੂੰ ਲੱਗਦਾ ਵੀ ਇਹਨਾਂ ਦੀ ਮਰਜ਼ੀ ਦਾ ਸਾਰਾ ਕੁਝ ਲਿਖ ਕੇ ਇਹਨਾਂ ਨੂੰ ਨਾਲ ਲੈਣਾ ਪੈਣਾ ਵੀ ਭਾਈ ਸਾਹਿਬ ਤੁਸੀਂ ਜਿਹੜਾ ਆਹ ਪੁਆੜਾ ਪਾਇਆ ਹੋਇਆ ਨਾ ਵੀ ਸਿਰ ਬਾਰਨ ਦਾ ਜ਼ਮਾਨਾ ਹੈ ਨਹੀਂ ਤੇ ਸਿਰ ਵਰਤਣ ਦਾ, ਸਾਨੂੰ ਤਾਂ ਬਾਹਲੀ ਸਮਝ ਨਹੀਂ ਹੈਗੀ। ਤੇ ਤੁਸੀਂ ਸਿਆਣੇ ਲੱਗਦੇ ਹੋ, ਤੁਸੀਂ ਸੰਵਿਧਾਨ ਬਣਾ ਦਿਓ ਵੀ ਜੇ ਖਾਲਿਸਤਾਨ ਬਣ ਗਿਆ ਤਾਂ ਉਹਦੇ 'ਚ ਆਹ ਚੀਜ਼ਾਂ ਹੋਣਗੀਆਂ। ਜਿਹੜਾ ਕੁਝ ਤੁਹਾਨੂੰ ਚੰਗਾ ਲੱਗਦਾ ਲਿਖ ਲਓ, ਆਪੇ ਹੀ ਲਿਖ ਲਓ, ਅਸੀਂ ਦੁਨੀਆ 'ਚ ਪ੍ਰਚਾਰ ਦਿਆਂਗੇ। ਤੇ ਜਦੋਂ ਵੀ ਕਿਸੇ ਨੇ ਸਵਾਲ ਜਵਾਬ ਕਰਨਾ ਤੁਹਾਡੇ ਨਾਲ ਕਰ ਲੈਣਗੇ ਵੀ ਇਹਨਾਂ ਨੇ ਸੰਵਿਧਾਨ ਲਿਖਿਆ, ਫਿਰ ਤਾਂ ਇਹੀ ਕੰਮ ਰਹਿੰਦਾ ਆਪਣਾ। ਮੈਨੂੰ ਲੱਗਦਾ ਏਦਾਂ ਹੀ ਕੰਮ ਲੋਟ ਆਊਗਾ। ਸੋ ਇਹ ਜਿਹੜੇ ਲੋਕ ਨੇ ਜਿਹੜੇ ਕਹਿੰਦੇ ਆ ਕਿ ਸਿਰ ਵਾਰਨ ਦਾ ਜ਼ਮਾਨਾ ਹੈ ਨਹੀਂ ਤੇ ਸਿਰ ਵਰਤਣ ਦਾ, ਉਹਨਾਂ ਨੂੰ ਅਸੀਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦੇ ਹਾਂ ਕਿ ਇੱਥੇ ਕੋਈ ਕਤਲੋਗਾਰਦ ਨੂੰ, ਕੋਈ ਬੰਬ ਧਮਾਕਿਆਂ ਨੂੰ, ਕੋਈ AK-47 ਨਾਲ ਖੂਨ ਖਰਾਬੇ ਕਰਨ ਨੂੰ ਸੱਦਾ ਨਹੀਂ ਦਿੱਤਾ ਜਾ ਰਿਹਾ। ਉਹ ਇੱਕ ਵਕਤ ਸੀ, ਉਹ ਇੱਕ ਟਾਈਮ ਸੀ ਜਦੋਂ ਉਹ ਸਾਰਾ ਕੁਝ ਵਾਪਰਿਆ। ਇਹ ਅਕਲ ਕੱਲੀ ਤੁਹਾਨੂੰ ਨਹੀਂ ਹੈਗੀ, ਇਹ ਸਾਰੀ ਦੁਨੀਆ ਨੂੰ ਹੀ ਹੈ।
ਆ ਜਦੋਂ 9/11 ਵਾला ਲਦੇਨ ਵਾਲਾ ਅਟੈਕ ਹੋਇਆ, ਉਦੋਂ ਬਾਅਦ ਵਿੱਚ BBC, CNN ਤੇ ਹੋਰਨਾਂ ਚੈਨਲਾਂ ਦੇ ਉੱਤੇ ਅਮਰੀਕਨ ਐਸਟੈਬਲਿਸ਼ਮੈਂਟ ਵੱਲੋਂ ਇਹੋ ਜਿਹਾ ਭਾਵ ਫੈਲਾਇਆ ਗਿਆ ਕਿ ਉਦੋਂ ਪਹਿਲਾਂ ਜੋ ਕੁਝ ਮਰਜ਼ੀ ਹੁੰਦਾ ਰਿਹਾ ਹੋਵੇ ਸਾਰੇ ਸੰਸਾਰ ਵਿੱਚ, ਹੁਣ ਚਾਹੇ ਕਿੰਨੇ ਵੀ ਪਵਿੱਤਰ ਮਕਸਦ ਲਈ ਕੋਈ ਗਨ ਚੱਕੇ ਉਹ ਮਨਜ਼ੂਰ ਨਹੀਂ ਹੋਏਗੀ, ਤੇ ਚਾਹੇ ਕੋਈ ਕਿੰਨੇ ਵੀ ਮਾੜੇ ਮਤਲਬ ਲਈ ਸੰਘਰਸ਼ ਕਰੇ ਪੀਪਲਸ ਡੈਮੋਕ੍ਰੈਟਿਕ ਤਰੀਕੇ ਨਾਲ, ਉਹ ਮਨਜ਼ੂਰ ਆ। ਤਾਂ ਸਿੱਖ ਵੀ ਇਸ ਗੱਲ ਨੂੰ ਸਮਝ ਚੁੱਕੇ ਆ। 1995 ਤੋਂ ਲੈ ਕੇ ਅੱਜ ਤੱਕ ਪਾਣੀ ਪੁਲਾਂ ਹੇਠਾਂ ਬੜਾ ਵਗ ਚੁੱਕਿਆ। ਇਹ ਐਵੇਂ ਆਪਦੇ ਸਿਰ ਦੇ ਉੱਤੇ ਸਿਹਰੇ ਜੇ ਨਾ ਬੰਨ੍ਹਦੇ ਫਿਰੋ ਕਿ ਅਸੀਂ ਸਿੱਖਾਂ ਨੂੰ ਸਮਝਾ ਰਹੇ ਹਾਂ, ਨਹੀਂ ਤਾਂ ਸਿੱਖਾਂ ਨੇ ਬੰਬ ਧਮਾਕੇ ਕਰ ਦੇਣੇ ਸੀ। ਅਸਲ ਵਿੱਚ ਸਿੱਖ ਹੁਣ ਬਿਪਤਾ ਹੀ ਤਾਂ ਬਣੇ ਹੋਇਆ ਇੰਡੀਆ ਲਈ ਕਿਉਂਕਿ ਲੋਕਤੰਤਰੀ ਢੰਗ ਤਰੀਕਿਆਂ ਨਾਲ ਸਾਰੇ ਸੰਸਾਰ ਦੇ ਵਿੱਚ ਆਪਦੀ ਸਪੇਸ ਵਧਾ ਰਹੇ ਨੇ। ਲੋਕਾਂ ਦੇ ਵਿੱਚ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਖਾਲਿਸਤਾਨੀ ਲਹਿਰ ਦੀ ਪ੍ਰਵਾਨਗੀ ਵੱਧ ਰਹੀ ਹੈ। ਇਹ ਦਿਖਾਉਣਾ ਚਾਹੁੰਦਾ ਇੰਡੀਅਨ ਸਿਸਟਮ ਵੀ ਇਹ ਬੜੇ ਦਹਿਸ਼ਤ ਪਸੰਦ ਨੇ, ਬੜੇ ਖੂਨ ਖਰਾਬੇ ਵਾਲੇ ਨੇ, ਟੈਰੋਰਿਸਟ ਨੇ। ਸੰਘਰਸ਼ ਆ ਉਹ ਫਰੀडम ਮੂਵਮੈਂਟ ਆ, ਉਹਦੇ ਵਿੱਚ ਕੋਈ ਵਾਇਲੈਂਸ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਨਹੀਂ, ਉਹਦਾ ਜਿਹੜੀਆਂ ਪਹਿਲੋਂ ਗੱਲਾਂ ਹੋਈਆਂ ਉਸ ਮੌਕੇ ਉਹ ਇੱਕ ਇਤਿਹਾਸ ਸਾਡਾ। ਪਰ ਅੱਜ ਦੇ ਸਮੇਂ ਦੇ ਵਿੱਚ ਲੋਕਤੰਤਰੀ ਢੰਗ ਤਰੀਕੇ ਜਿਹੜੇ ਜਨਤਾ ਨੇ ਮਨਜ਼ੂਰ ਕੀਤੇ ਆ, ਸਾਰੇ ਸਮਾਜ ਨੇ ਮਨਜ਼ੂਰ ਕੀਤੇ ਆ, ਉਸ ਤਰੀਕੇ ਨਾਲ ਚੱਲ ਰਹੇ ਤੇ ਇੱਥੇ ਐਵੇਂ ਲੜੂ ਉੱਠ ਕੇ ਲੱਗੇ ਹੋਏ ਨੇ ਕਿ ਜੀ ਸਿਰ ਮਾਰਨ ਦਾ ਜ਼ਮਾਨਾ ਚਲੇ ਗਿਆ। ਕਿਹੜਾ ਸਿਰ ਇੱਥੇ ਮਾਰਨ, ਕਿਹੜਾ ਕਹਿੰਦਾ ਵੱਢ ਦਿਆਂਗੇ ਮਾਰ ਦਿਆਂਗੇ। ਉਹ ਭਾਈ ਅਮਰਤਪਾਲ ਸਿੰਘ ਨੇ ਦੋ ਸ਼ਬਦ ਕੀ ਬੋਲਤੇ, ਇਹਨਾਂ ਨੇ ਦੁਮ ਚੱਕ ਲਈ, ਪੂਛ ਚੱਕੀ ਫਿਰਦੇ ਉਦਣ ਦੇ ਹਰੇਕ ਸਿੱਖ ਨੂੰ ਡਰਾਉਣ ਤੇ ਲੱਗੇ ਹੋਏ ਨੇ ਕਿ ਭਾਈ ਦੇਖਿਓ ਆਪਦੇ ਮੁੰਡੇ ਬੱਚੇ ਬਚਾ ਲਓ, ਤੁਹਾਨੂੰ ਮਰਵਾਉਣ ਵਾਲੇ ਆ ਗਏ। ਕੋਈ ਇਹੋ ਜਿਹੀ ਗੱਲ ਨਹੀਂ ਹੈ। ਸ਼ੁਕਰ ਨਹੀਂ ਕਰਦੇ ਕਿ ਆਪਣੀ ਕੌਮ ਕੋਲੇ ਅੱਜ ਵੀ 4 ਸਰੀਰ ਹੈਗੇ ਆ ਜਿਹੜੇ ਪੰਥ ਲਈ ਲੜਦੇ ਮਰਦੇ। ਅਸੀਂ ਕਿਉਂ ਲੁੱਝਦੇ ਹਾਂ? ਮੈਂ ਖੁਦ ਆਪਣੇ ਆਪ ਨੂੰ ਇਸ ਲਹਿਰ ਦਾ, ਇਸ ਸੰਘਰਸ਼ ਦਾ ਹਿੱਸਾ ਹੋਣ ਦੇ ਨਾਤੇ ਬੇਨਤੀ ਕਰ ਰਿਹਾ ਕਿ ਜਦੋਂ 1999 ਤੋਂ ਬਾਅਦ ਵਿੱਚ, ਕਿਉਂਕਿ 97 ਤੱਕ ਦਾ ਸਾਨੂੰ ਵੀ ਬੁਖਾਰ ਚੜਿਆ ਹੋਇਆ ਸੀਗਾ ਵੀ ਲਓ ਜੀ ਹੁਣ ਤਾਂ ਬਾਦਲ ਸਾਹਿਬ ਦਾ ਰਾਜ ਆ ਗਿਆ, ਬਸ ਨਿਬੜ ਜਾਣਾ ਕੰਮ। ਪਰ ਜਦੋਂ ਸਾਡੇ ਜਥੇਦਾਰ ਅਕਾਲ ਤਖਤ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦਾ ਕੇਸ ਦਾ ਹਾਲ ਦੇਖਿਆ, ਜਿਹੜੀ ਫਾਈਲ ਸੀ ਤਵਾੜੀ ਕਮਿਸ਼ਨ ਵਾਲੀ, ਉਹ ਬਾਦਲ ਨੇ ਦੱਬ ਲਈ ਸੀ। ਰਹਿੰਦੀ ਖੂੰਦੀ ਕਸਰ ਭਾਈ ਜਸਵੰਤ ਸਿੰਘ ਖਾਲੜੇ ਵਾਲੇ ਕੇਸ ਦੇ ਵਿੱਚ ਬਾਦਲ ਪਰਿਵਾਰ ਨੇ ਦਿਖਾਤੀ, ਬਾਦਲ ਦਲ ਨੇ ਦਿਖਾਤੀ, ਬਾਦਲ ਸਰਕਾਰ ਨੇ ਅਕਾਲ ਦਿਖਾਤੀ। ਜਦੋਂ ਇਹ ਸਾਰਾ ਕੁਝ ਦੇਖਿਆ ਨਾਲ ਉਹ ਹੋ ਗਿਆ ਵੀ ਨਾ ਤਾਂ ਇਹਨਾਂ ਨੇ ਜੇਲ੍ਹਾਂ ਚੋਂ ਨਜ਼ਰਬੰਦ ਛੱਡੇ ਆ, ਨਾ ਇਹਨਾਂ ਨੇ ਜਿਹੜੇ ਕਹਿੰਦੇ ਸੀ ਦੁਸ਼ਟ ਪੁਲਸੀਆਂ ਤੇ ਕੇਸ ਚਲਾਵਾਂਗੇ ਨਾ ਉਹ ਕਾਰਵਾਈ ਕੀਤੀ ਆ। ਉਲਟਾ ਜਿਹੜਾ ਲੋਕ ਕਮਿਸ਼ਨ ਬਣਾਇਆ ਸੀ ਪੀਪਲਜ਼ ਕਮਿਸ਼ਨ, ਉਹਦੇ ਖਿਲਾਫ ਵੀ ਝੰਡੇ ਚੱਕ ਲਏ। ਜਿਹੜਾ ਅੱਜ ਕੱਲ ਬਾਹਲਾ ਲੋਕਾਂ ਦਾ ਬਣਿਆ ਹੋਇਆ, ਸਾਡੇ ਅੱਗੇ ਚੈਨਲਾਂ ਦੇ ਉੱਤੇ ਜਿਹੜੇ ਗੱਲ ਕਰਦੇ ਆ, ਸਾਡੇ ਚ ਤਾਂ ਇਹਨਾਂ ਨੂੰ ਮੁਸ਼ਕ ਮਾਰਦਾ ਬਾਹਲਿਆਂ ਨੂੰ। ਜਤਿੰਦਰ ਪੰਨੂ ਦੇ ਬੜੇ ਸੋਹਲੇ ਗਾਉਂਦੇ, ਜਤਿੰਦਰ ਪੰਨੂ ਨੇ ਉਹ ਕੰਪਲੇਂਟ ਕੀਤੀ ਸੀ ਹਾਈ ਕੋਰਟ ਦੇ ਵਿੱਚ ਕਿ ਲੋਕ ਕਮਿਸ਼ਨ ਉੱਤੇ ਪਾਬੰਦੀ ਲਾਈ ਜਾਵੇ। ਜੇ ਕਿਸੇ ਨੂੰ ਚਾਹੀਦੀ ਹੋਵੇ ਰਿਪੋਰਟ ਮੈਂ ਤੁਹਾਨੂੰ ਭੇਜ ਦੂੰਗਾ। ਲੋਕ ਕਮਿਸ਼ਨ ਉੱਤੇ ਪਾਬੰਦੀ ਲਾਉਣ ਵਾਲਾ ਜਿਹੜਾ ਅਦਾਲਤੀ ਚਾਰਾ ਜੋ ਆ ਮਾਫ ਕਰਨਾ, ਜਤਿੰਦਰ ਪੰਨੂ ਜਿਹੜਾ ਕਾਮਰੇਡ ਆ ਪ੍ਰਾਈਮ ਟਾਈਮ ਏਸ਼ੀਆ ਤੇ, ਉਹਨੇ ਕੀਤੀ ਸੀ ਇਹ। ਅੱਜ ਕੱਲ ਉਹਨੂੰ ਬੜੀਆਂ ਫੁਰਦੀਆਂ ਨੇ। ਉਦੋਂ ਉਹ ਸਿੱਖਾਂ ਦਾ ਦੁਸ਼ਮਣ ਬਣ ਕੇ ਮੈਦਾਨ 'ਚ ਨੱਤਰਿਆ ਸੀ, ਸਟੇਟ ਦਾ ਹੱਥ ਚੋਕਾ ਬਣ ਕੇ ਮੈਦਾਨ 'ਚ ਨੱਤਰਿਆ ਸੀ। ਅੱਜ ਉਹ ਬੰਦੇ ਤਾਂ ਬੜੇ ਵਧੀਆ ਲੱਗਦੇ ਆ ਵੀ ਇਹ ਤਾਂ ਜੀ ਬੜੇ ਚੰਗੇ ਨੇ, ਤੇ ਆਹ ਜਿਹੜੇ ਪੰਥ ਲਈ ਲੜਦੇ ਮਰਦੇ ਰਹੇ ਹੁਣ ਤੱਕ ਅਸੀਂ ਭੈੜੇ ਲੱਗਦੇ। ਤਾਂ ਉਸ ਟਾਈਮ 1999 ਤੋਂ ਬਾਅਦ ਅਸੀਂ ਲੱਭਦੇ ਫਿਰਦੇ ਸੀ ਕਿ ਕੋਈ ਜਥੇਬੰਦੀ ਕੋਈ ਤਾਂ ਹੋਵੇ। ਠੀਕ ਆ ਕਿ ਉਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੈਦਾਨ ਵਿੱਚ ਸੀ, ਪਰ ਅਸੀਂ ਸਾਡੀ ਬਿਰਤੀ ਇਹ ਸੀ ਕਿ ਵੋਟਾਂ ਬਾਟਾਂ ਜਿਹੜੀਆਂ ਨੇ ਇਹਦੇ ਨਾਲ ਕੁਝ ਨਹੀਂ ਬਣਦਾ। ਡੈਮੋਕ੍ਰੇਸੀ ਇੰਡੀਆ ਦੇ ਅਸੀਂ ਦੇਖ ਚੁੱਕੇ ਹਾਂ। ਇੱਥੇ ਨਿਆਂਪਾਲਿਕਾ, ਕਾਨੂੰਨ ਪਾਲਿਕਾ, ਵਿਧਾਨ ਪਾਲਿਕਾ ਬਿਲਕੁਲ ਨੰਗੀ ਹੋ ਚੁੱਕੀ ਹੈ ਸਿੱਖਾਂ ਦੇ ਮਸਲੇ 'ਚ। ਉਹਦਾ ਸਾਨੂੰ ਟੰਗਣ ਨੂੰ ਫਿਰਦੇ ਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗਾ GNE ਕਾਲਜ ਦਾ ਪ੍ਰੋਫੈਸਰ ਰਿਹਾ ਹੋਵੇ, ਇਹਦੇ ਅੰਗੂਠੇ ਤੇ ਕਾਗਜ਼ ਦੇ ਅੰਗੂਠਾ ਧੱਕੇ ਨਾਲ ਲਵਾ ਕੇ ਉੱਤੇ ਸਾਈਨ ਕਰ ਲਏ ਆਪ ਤੇ ਲਿਖਤਾ ਉੱਤੇ ਜੀ ਮੈਂ ਇਕਬਾਲ ਕਰਦਾ, ਤੇ ਕੋਈ ਗਵਾਹ ਨਹੀਂ, ਕੋਈ ਸਬੂਤ ਨਹੀਂ, ਕੋਈ ਪ੍ਰੂਫ ਨਹੀਂ, ਉਹਨੂੰ ਫਾਂਸੀ ਕਰਤੀ ਸੀ ਸਾਡੇ ਸਾਹਮਣੇ। ਇਹ ਸਿਸਟਮ ਘਰੇ ਬੈਠੇ ਆ ਭਾਜੀ, ਉਹਨੂੰ ਜਦੋਂ ਮਿਲੀ ਦਾ ਆਪਦੇ ਆਪ ਉੱਤੇ, ਆਪਦੀ ਕੌਮ ਦੇ ਹਾਲਾਤ ਉੱਤੇ ਉਹ ਸੱਚੇ ਪਾਤਸ਼ਾਹ ਦੇ ਸਾਹਮਣੇ ਫਿਰ ਅਰਦਾਸ ਕਰਦੇ ਆ ਵੀ ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼, ਜਾਂ ਤਾਂ ਅਸੀਂ ਵੀ ਇਹਨਾਂ ਵਰਗੇ ਬਾਕੀਆਂ ਵਰਗੇ ਬਣ ਜਾਈਏ, ਜਿਹੇ ਜਿਹੇ ਢੱਡਰੀਆਂ ਵਾਲੇ ਨੇਕੀ ਵਰਗੇ, ਜਾਂ ਤਾਂ ਇਹ ਜਿਹੇ ਮੂਰਖ ਅਸੀਂ ਵੀ ਬਣ ਜਾਈਏ, ਤੇ ਜਾਂ ਫਿਰ ਸਾਨੂੰ ਇਹਨੇ ਜੋਗਾ ਕਰ ਕਿ ਅਸੀਂ ਕੌਮ ਦੀ ਲੜਾਈ ਜਿਹੜੀ ਹੈਗੀ ਆ ਕਿਸੇ ਸਿਰੇ ਲਾ ਸਕੀਏ। ਜਦੋਂ ਸਰਦਾਰ ਕਪੂਰ ਸਿੰਘ ਦੀ ਸਾਖੀ ਪੜ੍ਹਦੇ ਆ ਨਾ, ਉਹਦੇ ਚ ਇੱਕ ਥਾਂ ਤੇ ਆਉਂਦਾ ਵੀ ਆਮ ਤੌਰ ਤੇ ਤਾਂ ਸਿੱਖਾਂ 'ਚ ਕੋਈ ਪੜ੍ਹਿਆ ਲਿਖਿਆ ਸਿਆਣਾ ਵਿਦਵਾਨ ਕੋਈ ਆਉਂਦਾ ਨਹੀਂ, ਤੇ ਜੇ ਆ ਜਾਵੇ ਤਾਂ ਇਹ ਸਾਰੇ ਕਿਤੇ ਕਿੱਥੋਂ ਆ ਗਏ ਆ। ਤੇ ਉਹ ਬੰਦਾ ਜਿੰਨਾ ਟਾਈਮ ਟਿਕ ਕੇ ਬਹਿ ਨਹੀਂ ਜਾਂਦਾ ਉਹਨਾਂ ਟਾਈਮ ਉਹਦੇ ਮਗਰੋਂ ਲੈਂਦੇ ਨਹੀਂ।
ਉਹ ਕੰਮ ਇਹਨਾਂ ਨੇ ਫੜਿਆ ਹੋਇਆ, ਜਿਹੜੇ ਆਹ ਬਾਹਲੇ ਆਪਦੇ ਆਪ ਨੂੰ ਸਮਝਦੇ ਆ ਵੀ ਅਸੀਂ ਬੜੇ ਮੋਡਰੇਟ ਹੋ ਗਏ ਜੀ, ਹੁਣ ਜੀ ਸਿਰ ਮਾਰਨ ਦਾ ਜ਼ਮਾਨਾ ਨਹੀਂ ਹੈਗਾ ਜੀ, ਹੁਣ ਸਿਰ ਵਰਤਣ ਦਾ ਜ਼ਮਾਨਾ, ਅਸੀਂ ਤਾਂ ਜੀ ਲੋਕਾਂ ਦੇ ਪੁੱਤ ਬਚਾਉਣੇ ਆ। ਇੱਕ ਲੱਗਿਆ ਹੋਇਆ ਸੀਗਾ ਕਹਿੰਦਾ ਅਮਰਤਪਾਲ ਲੋਕਾਂ ਦੇ ਮੁੰਡੇ ਮਰਵਾਉਣ ਨੂੰ ਫਿਰਦਾ, ਅਸੀਂ ਲੋਕਾਂ ਦੇ ਪੁੱਤ ਜਿਹੜੇ ਹੈਗੇ ਆ ਉਹ ਬਚਾਉਣ ਨੂੰ ਫਿਰਦੇ ਆ। ਦੱਸੋ ਕਿੱਡਾ ਆਪਦੇ ਆਪ ਨੂੰ ਉਹ ਸਮਝਦਾ ਹੋਣਾ ਵੀ ਮੈਂ ਪਰ ਧਰਤੀ ਦਾ ਕਿੱਡਾ ਕੁ ਗਾਂਧੀ ਆ। ਭਰਾਵਾ ਜਿੱਦਣ ਗੱਲ 'ਚ ਟਾਇਰ ਪਾਉਣਾ ਹੋਇਆ ਨਾ ਜੂਨ 84 ਤੋਂ ਬਾਅਦ ਨਵੰਬਰ 84 ਵਾਲਿਆਂ ਨੂੰ ਬੜਾ ਵਹਿਮ ਸੀ ਵੀ ਦਰਬਾਰ ਸਾਹਿਬ ਵਾਲਿਆਂ ਨੇ ਪੰਗਾ ਲਿਆ ਤਾਂ ਮਰੇ ਆ। ਨਵੰਬਰ 84 ਨੂੰ ਜਦੋਂ ਗੱਲ 'ਚ ਟਾਇਰ ਪੈਣ ਲੱਗੇ, ਅੱਜ ਤੱਕ ਕਿਸੇ ਹਿੰਦੂ ਭਾਈਚਾਰੇ ਦੇ ਵਿੱਚੋਂ ਕਿਸੇ ਤੋਂ ਇਸ ਗੱਲ ਦੀ ਜਸਟੀਫਿਕੇਸ਼ਨ ਨਹੀਂ ਕਰ ਹੋਈ ਕਿ ਜਿਹੜੇ ਵਿਚਾਰੇ ਆਪਦਾ ਰੋਟੀ ਰੋਜੀ ਕਮਾਉਂਦੇ ਸੀ, ਬੋੜਿਆਂ ਦੇ ਮੂੰਹ ਕਹਿੰਦੇ ਸਾਡੇ ਨਾਲ ਨਾਮ ਨਹੀਂ ਮਿਲਦੇ, ਉਹ ਤਾਂ ਦਿੱਲੀ ਰਹਿੰਦੇ ਸੀ, ਉੱਥੇ ਕਿਰਤ ਕਮਾਈਆਂ ਕਰਦੇ ਸੀ, ਨਾ ਪੰਜਾਬ ਦੇ ਪਾਣੀਆਂ ਦੇ ਮਸਲੇ ਨਾਲ ਉਹਦਾ ਕੋਈ ਲਿੰਕ ਸੀ, ਨਾ ਸੰਤ ਭਿੰਡਰਾਂ ਵਾਲਿਆਂ ਨਾਲ ਕੋਈ ਲਿੰਕ ਸੀ, ਨਾ ਧਰਮਯੁੱਧ ਮੋਰਚੇ ਦਾ ਕੋਈ ਮਤਲਬ ਸੀ, ਨਾ ਅਕਾਲੀ ਦਲ। ਉਹ ਤਾਂ ਕਾਂਗਰਸ ਨੂੰ ਵੋਟਾਂ ਪਾਉਂਦੇ ਹੋਣੇ ਉੱਥੇ ਦਿੱਲੀ 'ਚ। ਤੇ ਅਗਲੇ ਗਲ 'ਚ ਟਾਇਰ ਪਾ ਕੇ ਕਿਵੇਂ ਘਾਣ ਕੀਤਾ। ਆ ਇੱਕ ਫਿਲਮ ਆਈ ਆ ਦਲਜੀਤ ਦੀ ਹੁਣੇ, ਉਹਦੇ ਵਿੱਚ ਸਾਰਾ ਕੁਝ ਦੱਸਿਆ ਹੀ ਹੈਗਾ ਵੀ ਕਿਵੇਂ ਪੁਲਿਸ ਨੇ, ਕਿਵੇਂ ਸਟੇਟ ਸਿਸਟਮ ਨੇ ਘਾਣ ਕੋਲੇ ਬਹਿ ਕੇ ਕਰਾਇਆ। ਸੋ ਜਿਹੜਾ ਆਪਦੇ ਆਪ ਨੂੰ ਬੜਾ ਵਿਦਵਾਨ ਜਿਹਾ ਸਮਝਦਾ ਨਾ, ਲੱਗਿਆ ਹੋਇਆ ਵਾ ਵੀ ਦੇਖੋ ਜੀ ਅਸੀਂ ਤਾਂ ਲੋਕਾਂ ਦੇ ਪੁੱਤ ਬਚਾਉਣ ਲਈ ਉਪਰਾਲਾ ਕਰ ਰਹੇ ਹਾਂ। ਭਰਾਵਾ ਜਦੋਂ ਵਾਰੀ ਆਊਗੀ ਉਦੋਂ ਲੱਗ ਜੂ ਪਤਾ ਤੇਰਾ ਕਿੱਥੇ ਖੜਨਾ। ਸੋ ਜਿਹੜਾ ਹਕੂਮਤੀ ਸਿਸਟਮ ਇਸ ਵੇਲੇ ਪੂਰਾ ਚੱਲ ਰਿਹਾ, ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸਟੇਟ ਤਾਂ ਇੱਕ ਵਾਰੀ ਫੇਰ ਘਾਣ ਕਰਨ ਨੂੰ ਤਿਆਰ ਖੜਾ, ਤੇ ਸਿੱਖ ਕੌਮ ਜੋ ਕੁਝ ਕਰ ਰਹੀ ਆ, ਇਹ ਜਿਹੜੇ ਵੀਰ ਸਾਡੇ ਲੱਗੇ ਹੋਏ ਨੇ ਨਾ, ਇਹਨਾਂ ਨੂੰ ਬੇਨਤੀ ਕਰਦੇ ਆ ਵੀ ਹੋ ਕੀ ਰਿਹਾ ਅਸਲ ਵਿੱਚ ਇਹ ਹੋ ਰਿਹਾ ਕਿ ਸਿੱਖਾਂ ਨੂੰ ਜਗਾਇਆ ਜਾ ਰਿਹਾ। ਕਾਹਦੇ ਲਈ ਜਗਾਇਆ ਜਾ ਰਿਹਾ ਜੀ? ਬਾਣੀ 'ਚ ਵੀ ਦਰਜ ਵਾ ਵੀ ਉਹ ਬੰਦਾ ਆਪਦੀ ਚੀਜ਼ ਸਾਬਤੀ ਲੈ ਲੈਂਦਾ ਹੈ ਜਿਹੜਾ ਜਾਗਦਾ ਹੋਵੇ, ਜਿਹੜਾ ਅਲਰਟ ਹੋਵੇ, ਚਤੰਨ ਹੋਵੇ। ਜਿਵੇਂ ਪੰਜਾਬੀ 'ਚ ਸਾਡੇ ਪਿੰਡਾਂ 'ਚ ਮੁਹਾਵਰਾ ਹੈ ਨਾ ਵੀ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਹੁਣ ਗੱਲ ਇਹ ਹੈ ਵੀ ਆਪਾਂ ਆਪਦੀ ਕੌਮ ਦੇ ਵਿੱਚ ਅਵੇਅਰਨੈਸ, ਅਲਰਟਨੈਸ, ਚਤੰਨਪੁਣਾ, ਪ੍ਰੇਰਨਾ ਭਰ ਕੇ ਰੱਖੀਏ। ਹਿੰਦੂ ਕੱਟੜਵਾਦ ਜਿਹੜਾ ਹੈ ਉਹ ਜਿਉਂ-ਜਿਉਂ ਸਿਖਰਾਂ ਵੱਲ ਜਾਵੇਗਾ, ਹਿੰਦੂ ਰਾਸ਼ਟਰ ਦਾ ਬੁਖਾਰ ਚੜ੍ਹੇਗਾ, ਤਿਉਂ-ਤਿਉਂ ਇਸ ਮੁਲਕ ਦੇ ਵਿੱਚ ਅੱਡ-ਅੱਡ ਕੌਮਾਂ, ਨਸਲਾਂ, ਧਰਮਾਂ ਦੇ ਲੋਕਾਂ ਨੂੰ, ਅੱਡ-ਅੱਡ ਬੋਲੀਆਂ ਤੇ ਸੱਭਿਆਚਾਰ ਨਾਲ ਜੁੜੇ ਲੋਕਾਂ ਨੂੰ ਆਪੋ ਆਪਦਾ ਫਿਕਰ ਪਿਆ ਹੋਇਆ। ਸਾਰੇ ਭਾਰਤ ਦੇ ਵਿੱਚ ਨਾਗੇ, ਕਰਨਾਟਕਾ ਵਾਲੇ, ਕੰਨੜ ਬੋਲੀ ਵਾਲੇ, ਤਾਮਿਲਨਾਡੂ ਵਾਲੇ, ਇੱਥੋਂ ਤੱਕ ਕਿ ਰਾਜਸਥਾਨ ਵਾਲੇ, ਹਰ ਕਸ਼ਮੀਰ ਵਾਲੇ, ਸਾਰੇ ਪਾਸੇ ਆਪੋ ਆਪਦੇ ਖਿੱਤੇ ਦੇ ਲੋਕਾਂ ਦੇ ਹਿੱਤਾਂ ਲਈ, ਬੋਲੀਆਂ ਤੇ ਸੱਭਿਆਚਾਰ ਲਈ, ਆਪਦੇ ਧਾਰਮਿਕ ਅਕੀਦਿਆਂ ਲਈ, ਉਹਦੇ ਬਚਾਅ ਲਈ ਵਿਉਂਤਬੰਦੀਆਂ ਕਰ ਰਹੇ। ਜਦੋਂ ਵੀ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਲੀ ਬਿਮਾਰੀ ਫੈਲਣੀ ਆ ਤਾਂ ਇਸ ਮੁਲਕ ਦੇ ਰਸ਼ੀਆ ਵਾਂਗੂ ਟੁਕੜੇ ਹੋਣੇ ਆ, ਜਿਵੇਂ ਰੂਸ ਟੁੱਟਿਆ ਸੀ। ਤੇ ਇਹਦੇ ਟੁਕੜੇ ਜਦੋਂ ਹੋਣੇ ਆ ਉਦੋਂ ਬਾਕੀ ਮੁਲਕ ਦੇ ਜਿਹੜੇ ਸੂਬੇ ਨੇ ਉਹਨਾਂ ਦੇ ਜਦੋਂ ਪੂਰੇ ਰਾਜ ਬਣਨਗੇ, ਮੁਲਕ ਬਣਨਗੇ ਨਾ, ਉਹਨਾਂ ਮੁਲਕਾਂ ਦੇ ਵਿੱਚ ਇੱਕ ਸਾਡਾ ਵੀ ਮੁਲਕ ਹੋਣਾ ਚਾਹੀਦਾ। ਉਦੋਂ ਸਾਡਾ ਵੀ ਕੁਝ ਬਣਨਾ ਚਾਹੀਦਾ। ਇੰਨੀ ਗੱਲ ਦੇ ਲਈ ਇੱਕ ਤਿਆਰੀ ਵਾਂਗੂ ਤਿਆਰੀ ਚੱਲ ਰਹੀ। ਤੇ ਇਹ ਕੋਈ ਲਾਜ਼ਮੀ ਗੱਲ ਨਹੀਂ ਹੈਗੀ ਕਿ ਜਿਵੇਂ ਕੋਈ ਬੰਦਾ ਸੋਚਦਾ ਉਵੇਂ ਦਾ ਉਵੇਂ ਹੋਵੇ। ਪਰ ਜਦੋਂ ਕੋਈ ਦਿਖਦਾ ਹੋਵੇ, ਜਿਵੇਂ ਲੱਖਣ ਲਾਉਂਦੇ ਆ ਨਾ ਲੋਕ ਵੀ ਅੱਜ ਮੀਂਹ ਦਾ ਮੌਸਮ ਆ, ਜਾਂ ਕਈ ਅੰਦਾਜ਼ਾ ਲਾ ਲੈਂਦੇ ਨੇ ਕਿ 3-4 ਦਿਨਾਂ ਤੱਕ ਹੁਣ ਮੀਂਹ ਪਊਗਾ, ਜਾਂ ਕੋਈ ਹੋਰ ਅੰਦਾਜ਼ਾ। ਇਸ ਤਰੀਕੇ ਦੀ ਗੱਲ ਆ ਕਿ ਜਿਹੋ ਜਿਹੇ ਹਾਵ ਭਾਵ ਇਸ ਮੁਲਕ ਦੇ ਸਿਸਟਮ ਦੇ ਵਿੱਚੋਂ ਬਹੁ ਗਿਣਤੀ ਲੋਕਾਂ ਦੇ ਵੱਲੋਂ ਦਿਖਾਏ ਜਾ ਰਹੇ ਨੇ, ਉਹਦੇ ਲਈ ਸਾਨੂੰ ਤਿਆਰੀ ਕਰਨੀ ਚਾਹੀਦੀ। ਹੁਣ ਦੋ ਤਰੀਕੇ ਨੇ, ਇੱਕ ਤਾਂ ਹੈਗਾ ਖੜ ਕੇ ਛੱਤਰ ਖਾਣ ਵਾਲੇ ਜਿਹੜੇ ਆ ਸਾਨੂੰ ਮਤਾਂ ਦੇ ਰਹੇ ਨੇ ਵੀ ਸਿਰ ਵਰਤਣ ਦਾ ਜ਼ਮਾਨਾ ਹੈ ਨਹੀਂ। ਇਹ ਤਾਂ ਉਹ ਤਿਆਰੀ ਕਰਵਾਉਣਗੇ ਕਿ ਜਦੋਂ ਚਾਹਣ ਹਿੰਦੂ ਕੱਟੜਪੰਥੀ ਸਾਡੇ ਛੱਤਰ ਫੇਰ ਜਾਣ, ਜਿਵੇਂ ਨਵੰਬਰ 84 ਚ ਛੱਤਰ ਫੇਰਿਆ। ਦੂਜੀ ਜਿਹੜੀ ਬਿਰਤੀ ਆ ਉਹ ਉਲਟ ਵਾ, ਉਹ ਹੈਗੀ ਆ ਜੂਨ 84 ਵਾਲੀ ਵੀ ਆਖਰੀ ਬੰਦੇ ਤੱਕ, ਆਖਰੀ ਸਾਹ ਤੱਕ ਸਾਨੂੰ ਲੜਨਾ ਮਰਨਾ ਤਾਂ ਚਾਹੀਦਾ ਨਾ, ਖੜ ਕੇ ਰਾਮ ਗਊਆਂ ਵਾਂਗੂ ਛੱਤਰ ਖਾਣ ਵਾਲਾ ਕੰਮ ਤਾਂ ਨਹੀਂ ਕਰਨਾ ਚਾਹੀਦਾ। ਇਸ ਗੱਲ ਦੀ ਤਿਆਰੀ ਜਿਹੜੀ ਆ ਇੰਡੀਅਨ ਸਟੇਟ ਸਿਸਟਮ ਨੂੰ ਵਧੀਆ ਲੱਗਦੀ ਆ। ਜਿਹੜੇ ਹੈਗੇ ਢੱਡਰੀਆਂ ਵਾਲੇ ਟਾਈਪ ਲੋਕ, ਇਹ ਭਾਰਤੀ ਹਕੂਮਤ ਨੂੰ ਬੜੇ ਵਧੀਆ ਲੱਗਦੇ ਆ, ਸਾਡੇ ਅੱਗੇ ਜੁੜਦੇ ਆ। ਇਹ ਕਿਉਂ ਵਧੀਆ ਲੱਗਦੇ ਆ, ਜਾਂ ਬਹੁਤ ਸਾਰੇ ਸਿੱਖਾਂ ਨੂੰ ਵੀ ਚੰਗੇ ਲੱਗਦੇ ਆ, ਇਹਦੀ ਵੀ ਸੁਣ ਲਓ। ਕਹਿੰਦੇ ਵੀ ਇੱਕ ਵਿਗਿਆਨੀਆਂ ਨੇ ਨਾ ਇੱਕ ਕਮਰੇ ਦੇ ਵਿੱਚ, ਇੱਕ ਪਿੰਜਰੇ ਦੇ ਵਿੱਚ 5 ਬਾਂਦਰ ਤਾੜਤੇ।
ਤੇ 5 ਬਾਂਦਰਾਂ ਦੇ ਵਿੱਚ ਉਹਦੇ ਸਿਰੇ ਦੇ ਉੱਪਰ ਸਿਰੇ ਤੇ ਕੇਲੇ ਟੰਗ ਤੇ। ਬਾਂਦਰ ਨੂੰ ਕੇਲਾ ਚੰਗਾ ਲੱਗਦਾ, ਉਹ ਛਾਲ ਮਾਰ ਕੇ ਕੇਲਿਆਂ ਨੂੰ ਜਦੋਂ ਪੈ ਗਏ ਨਾ ਟੁੱਟ ਕੇ ਉੱਪਰ ਨੂੰ, ਉੱਪਰੋਂ ਉਹਨਾਂ ਨੇ ਪਾਣੀ ਛੱਡਤਾ, ਬੜਾ ਤੇਜ਼ ਫੁਆਰਾ ਪਾਣੀ ਦਾ। ਜਦੋਂ ਪਾਈਪ ਨਾਲ ਛੱਡਿਆ, ਉਹ ਬਾਂਦਰ ਪਾਣੀ ਤੋਂ ਡਰਦੇ ਧੜਾਕ ਧੜਾਕ ਥੱਲੇ ਡਿੱਗ ਪਏ ਤੇ ਫੇਰ ਚੜ੍ਹਨ ਲੱਗੇ। 2-4 ਮਿੰਟ ਬਾਅਦ ਫੇਰ ਉੱਪਰੋਂ ਪਾਣੀ, ਜਦੋਂ ਵੀ ਉੱਪਰ ਨੂੰ ਪਾਣੀ, ਜਦੋਂ ਵੀ ਉਹ ਕੇਲਿਆਂ ਵੱਲ ਨੂੰ ਵਧਿਆ ਕਰਨ ਤਾਂ ਉੱਪਰੋਂ ਪਾਣੀ ਆ ਜਾ ਕਰੇ। ਅਖੀਰ ਉਹਨਾਂ ਨੂੰ ਸਮਝ ਲੱਗ ਗਈ ਕਿ ਜਦੋਂ ਅਸੀਂ ਥੱਲੇ ਬੈਠੇ ਰਹਿੰਦੇ ਹਾਂ ਉਦੋਂ ਨਹੀਂ ਕੋਈ ਸਮੱਸਿਆ, ਪਰ ਜਦੋਂ ਅਸੀਂ ਕੇਲੇ ਖਾਣ ਵੱਧਦੇ ਹਾਂ ਉਦੋਂ ਜ਼ਰੂਰ ਸਾਨੂੰ ਪਾਣੀ ਉੱਪਰੋਂ ਪੈਂਦਾ। ਸੋ 4-5 ਦਿਨਾਂ ਬਾਅਦ ਉਹ ਪੂਰੇ ਆਦੀ ਹੋ। ਫਿਰ ਉਹਨਾਂ ਵਿੱਚੋਂ ਜਦੋਂ ਵੀ ਕੋਈ ਬਾਂਦਰ ਉਹਨਾਂ ਕੇਲਿਆਂ ਵੱਲ ਤੁਰਿਆ ਕਰੇ ਤੇ ਉਹਨੂੰ ਬਾਕੀ ਦੇ ਫੜ ਕੇ ਢਾ ਲਿਆ ਕਰਨ, ਵੀ ਕੁੱਟਿਆ ਕਰਨ ਫੜ ਕੇ, ਵੀ ਤੂੰ ਸਾਨੂੰ ਮਰਵਾਏਗਾ, ਉੱਪਰੋਂ ਪਾਣੀ ਆ ਜਾਣਾ ਤੇ ਤੂੰ ਸਾਨੂੰ ਵੀ ਛਿੱਤਰ ਪਵਾਏਗਾ। ਇਉਂ ਉਹਨਾਂ ਨੇ ਆਪਾਂ ਕਰਕੇ ਇਸ ਗੱਲ ਲਈ ਤਿਆਰ ਕਰ ਲਿਆ ਉਹਨਾਂ ਨੇ ਇੱਕ ਦੂਜੇ ਨੂੰ ਕਿ ਆਪਾਂ ਉੱਪਰ ਨਹੀਂ ਜਾਣਾ। ਫਿਰ ਹੁਣ ਪਾਣੀ ਛੱਡਣ ਦੀ ਲੋੜ ਨਹੀਂ ਸੀ ਪੈਂਦੀ। ਹੁਣ ਉਹ ਆਪ ਹੀ ਇੱਕ ਦੂਜੇ ਨੂੰ ਕੁੱਟਣ ਬਹਿ ਜਾਂਦੇ ਸੀ ਜਦੋਂ ਪਾਣੀ ਜਿਹੜਾ ਸੀ, ਜਦੋਂ ਉਹ ਕੇਲੇ ਖਾਣ ਤੁਰਦਾ ਸੀ ਕੋਈ ਬਾਂਦਰ। ਅਖੀਰ ਉਹਨਾਂ ਵਿਗਿਆਨੀਆਂ ਨੇ ਇੱਕ ਬਾਂਦਰ ਬਾਹਰ ਕੱਢ ਲਿਆ ਉਹਨਾਂ 5 ਚੋਂ ਤੇ ਨਵਾਂ ਬਾਂਦਰ ਛੱਡਦਾ। ਹੁਣ ਨਵੇਂ ਬਾਂਦਰ ਨੇ ਦੇਖਿਆ ਵੀ ਇਹ ਚਾਰੇ ਕਮਲੇ ਹੀ ਨੇ, ਉੱਪਰ ਕੇਲੇ ਲਮਕਣ ਡਏ ਨੇ ਤੇ ਇਹ ਕੇਲੇ ਖਾਣ ਕਦੋਂ ਨਹੀਂ ਚੜ੍ਹਦੇ ਉੱਤੇ ਨੂੰ। ਉਹ ਜਦੋਂ ਕੇਲਿਆਂ ਨੂੰ ਵਧਿਆ, ਬਾਕੀ 4 ਬਾਂਦਰਾਂ ਨੇ ਜਦ ਹੀ ਛੱਡ ਲਿਆ, ਲਾਗੇ ਛੱਤਰ ਫੇਰਨ ਉਹਦੇ, ਕਹਿੰਦੇ ਤੂੰ ਸਾਨੂੰ ਮਰਵਾਏਗਾ। ਉਹਨੂੰ ਸਮਝ ਤਾਂ ਨਾ ਲੱਗੀ, ਪਰ 5-4 ਦਿਨਾਂ ਬਾਅਦ ਜਦੋਂ ਕੁੱਟ ਕਟਾਪਾ ਹੋਵੇ ਰੋਜ਼, ਫਿਰ ਬੰਦੇ ਨੂੰ ਡਰ ਤਾਂ ਪਈ ਜਾਂਦਾ ਵੀ ਕੋਈ ਗੱਲ ਹੀ ਹੋਣੀ ਆ। ਜਿਹੜਾ ਇਹ ਸਾਨੂੰ ਪਾਣੀ, ਉਹਨਾਂ ਉਸ ਇਕੱਲੇ ਵਾਰੀ ਪਾਣੀ ਨਹੀਂ ਸੀ ਆਇਆ, ਪਰ ਉਹ ਚਾਰਾਂ ਨੇ ਕੁੱਟ-ਕੁੱਟ ਕੇ ਉਹਨੂੰ ਬੰਦੇ ਦਾ ਪੁੱਤ ਬਣਾ। ਫਿਰ ਦੂਜਾ ਬਾਂਦਰ, ਤੀਜਾ ਬਾਂਦਰ ਬਦਲ ਦਿੱਤਾ। ਅਖੀਰ 5 ਨਵੇਂ ਬਾਂਦਰ ਆ ਗਏ। ਉਹ 5 ਦੇ 5 ਨਵੇਂ ਬਾਂਦਰਾਂ ਨੂੰ ਤਾਂ ਕਦੇ ਪਾਣੀ ਪਾਉਣ ਦੀ, ਕਦੇ ਪਾਣੀ ਵਾਲੀ ਗੱਲ ਦਾ ਵੀ ਨਹੀਂ ਸੀ ਚੇਤਾ ਹੋਣਾ, ਪਰ ਉਹ 5 ਬਾਂਦਰ ਵੀ ਕਿਸੇ ਆਪਦੇ ਸਾਥੀ ਨੂੰ ਕੇਲਿਆਂ ਵੱਲ ਵਧਣ ਨਹੀਂ ਸੀ ਦਿੰਦੇ, ਕਿਉਂਕਿ ਉਹਨਾਂ 'ਚ ਟੈਰਰ ਫੈਲ ਗਿਆ। ਮਨੋਵਿਗਿਆਨਕ ਤੌਰ ਦੇ ਉੱਤੇ ਉਹ ਅੰਦਰੋਂ ਡਹਿਲ ਗਏ। ਉਹਨਾਂ ਨੂੰ ਇਸ ਗੱਲ ਨਾਲ ਮਤਲਬ ਨਹੀਂ ਸੀ ਕਿ ਪਾਣੀ ਆਊ ਜਾਂ ਨਹੀਂ ਆਊ, ਉਹ ਕਹਿੰਦੇ ਉੱਪਰ ਨਹੀਂ ਕਿਸੇ ਨੂੰ ਜਾਣ ਦੇਣਾ। ਸੋ ਜਿਹੜੇ ਲੋਕ ਇਸ ਵੇਲੇ ਆਹ ਵਧੀਆ ਵਧੀਆ ਗੱਲਾਂ ਜਿਹੀਆਂ ਕਰਦੇ ਆ, ਕਿਊਟ ਜਿਹੀਆਂ ਗੱਲਾਂ ਕਰਦੇ ਆ ਕਿ ਸਿਰ ਵਾਰਨ ਦਾ ਜ਼ਮਾਨਾ ਨਹੀਂ ਹੈਗਾ ਜੀ, ਹੁਣ ਸਿਰ ਵਰਤਣ ਦਾ ਜ਼ਮਾਨਾ, ਇੱਕ ਤਾਂ ਇਹ ਸਾਬਤ ਕਰਨ ਲੱਗਿਆ ਵੀ ਅਸੀਂ ਬੜੇ ਮਹਾਨ ਆ, ਅਸੀਂ ਬੜੇ ਵਿਦਵਾਨ ਆ, ਸਾਨੂੰ ਬੜੀ ਅਕਲ ਆ। ਤੇ ਜਿਹੜੇ ਬੰਦੇ 1978 ਤੋਂ ਹੁਣ ਤੱਕ ਲੜਦੇ ਮਰਦੇ ਰਹੇ ਨੇ ਉਹ ਬੇਅਕਲ ਸੀ। ਇਹ ਅਕਲ ਦੇ ਕੋਟ ਨੇ ਕਿ ਇਹ ਕਹਿੰਦੇ ਆ ਜੀ ਅਸੀਂ ਵਿਚਾਰਾਂ ਵਿਚੂਰਾਂ ਵਾਲੇ ਆ, ਉਹ ਤਲਵਾਰਾਂ ਵਾਲੇ। ਹਾਲਾਂਕਿ ਸਾਰਾ ਦੁਨੀਆ ਮੰਨ ਚੁੱਕੀ ਆ ਕਿ ਸਿੱਖਾਂ ਨੇ ਜਿਹੜਾ ਹਥਿਆਰਬੰਦ ਸੰਘਰਸ਼ ਲੜਿਆ ਬਿਲਕੁਲ ਜਾਇਜ਼ ਲੜਿਆ ਤੇ ਇਹਦੇ ਪਿੱਛੇ ਬਹੁਤ ਵੱਡਾ ਵਿਚਾਰ ਖੜਾ ਸੀ। ਇੰਡੀਅਨ ਸਟੇਟ ਸਿਸਟਮ ਜ਼ਰੂਰ ਕਹਿੰਦਾ ਹੈਗਾ ਕਿ ਸਿਰ ਫਿਰੇ ਸੀ। ਲੱਗਦਾ ਇਹ ਆ ਵੀ ਇਹ ਢੱਡਰੀਆਂ ਵਾਲੇ ਟਾਈਪ ਲੋਕਾਂ ਨੂੰ ਬਿਠਾ ਕੇ ਇੰਡੀਅਨ ਸਟੇਟ ਸਿਸਟਮ ਦੇ ਕਿਰਦੇ ਸਮਝਾਉਂਦੇ ਹੋਣਗੇ ਕਿ ਇਹ ਤਾਂ ਸਿਰ ਫਿਰੇ ਬੰਦੇ ਸੀ, ਇਹਨਾਂ ਨੇ ਹਿੰਸਾ ਕੀਤੀ, ਫਿਰ ਮਾਰਵਾੜੀਆ ਹੋ ਗਿਆ, ਬੜਾ ਨੁਕਸਾਨ ਹੋ ਗਿਆ, ਤੁਸੀਂ ਹੁਣ ਆਪਦੀ ਕੌਮ ਨੂੰ ਸਮਝਾਓ। ਤੇ ਉਹਨਾਂ ਨੇ ਆਪਦੇ ਵਰਗੇ ਬਥੇਰੇ ਪੈਦਾ ਕਰ ਲਏ। ਗੱਲ ਹੁਣ ਇਹ ਹੈ ਬਈ ਜਿਹੜਾ ਸਟੇਟ ਸਿਸਟਮ ਆ ਉਹ ਸਿੱਖਾਂ ਨੂੰ ਟੈਰੋਰਾਈਜ਼ ਕਰਕੇ, ਡਰਾ ਕੇ ਸਦਾ ਲਈ ਖਾਮੋਸ਼ ਕਰਾਉਣਾ ਚਾਹੁੰਦਾ, ਤਾਂ ਕਿ ਜਦੋਂ ਕਿਤੇ ਕੱਲ ਕਲਾ ਨੂੰ ਇਸ ਮੁਲਕ ਦੇ ਟੁਕੜੇ ਹੋਣ ਤਾਂ ਸਿੱਖ ਜਿਹੜੇ ਨੇ ਉਹ ਆਰਾਮ ਨਾਲ ਛਿੱਤਰ ਵੀ ਖਾਣ, ਜਲੀਲ ਵੀ ਹੋਣ ਤੇ ਭਾਰਤ ਮਾਤਾ ਕੀ ਜੈ ਕਹਿ ਕੇ ਇਸ ਹਿੰਦੂ ਰਾਸ਼ਟਰ ਦਾ ਹਿੱਸਾ ਬਣੇ ਰਹਿਣ। ਜਦੋਂ ਕਿ ਸਿੱਖ ਜਥੇਬੰਦੀਆਂ ਬੜੀ ਪੀਸਫੁਲੀ ਤੇ ਡੈਮੋਕ੍ਰੇਟਿਕਲੀ ਸੋਹਣੇ ਸ਼ਬਦਾਂ 'ਚ ਕਹਿ ਰਹੇ ਨੇ ਕਿ ਹਿੰਦੂ ਰਾਸ਼ਟਰ ਚਾਹੇ ਲੱਖ ਵਾਰੀ ਬਣਾਓ, ਪੰਜਾਬ ਤਾਂ ਪਹਿਲਾਂ ਵੀ ਕਦੇ ਭਾਰਤ ਦਾ ਹਿੱਸਾ ਨਹੀਂ ਸੀ ਤੇ ਅਸੀਂ ਤਾਂ ਅੰਗਰੇਜ਼ਾਂ ਵੇਲੇ ਤੁਹਾਡੇ ਨਾਲ ਵੱਝੇ ਗਏ, ਪਰ ਹੁਣ ਅਸੀਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦਿੰਦੇ ਹਾਂ ਕਿ ਸਿੱਖ ਜਿਹੜਾ ਹੈ ਉਹ ਤੁਹਾਡੇ ਹਿੰਦੂਪੁਣੇ ਤੋਂ, ਹਿੰਦੂ ਰਾਸ਼ਟਰ ਤੋਂ ਵੱਖਰਾ ਚੱਲੂਗਾ, ਆਜ਼ਾਦ ਰਹੇ। ਹੁਣ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਜਿਹੜੇ ਆਹ ਲੱਗੇ ਹੋਏ ਨੇ ਅੱਜ ਕੱਲ੍ਹ ਬੜੀਆਂ ਸੋਹਣੀਆਂ ਤੇ ਸਲੀਕੇਦਾਰ ਦੀਆਂ ਬੋਲੀਆਂ ਦੇ ਵਿੱਚ ਗੱਲਾਂ ਕਰਨ, ਕਿ ਸਾਨੂੰ ਦੱਸੋ ਕਿਹੜੇ ਸਿੱਖ ਨੇ ਪਿਛਲੇ 1 ਸਾਲ ਦੇ ਅੰਦਰ ਕਦੋਂ ਕਿਹਨੇ ਕਿਹਾ ਤੁਹਾਨੂੰ ਵੀ ਚੱਕ ਦੋ ਅਸਾਲਟਾਂ, ਵੱਢ ਦਿਓ ਲੋਕਾਂ ਨੂੰ, ਮਾਰ ਦਿਓ, ਕਤਲੋਗਾਰਦ ਕਰ ਦਿਓ। ਜਿਹੜੀਆਂ ਗੱਲਾਂ ਦੇ ਸਿਰ ਤੇ ਤੁਸੀਂ ਕਹਿਣ ਲੱਗੇ ਹੋਏ ਹੋ ਵੀ ਇਹ ਤਾਂ ਸਿਰ ਫਿਰੇ, ਹੈਂਸਿਆਰੇ, ਖੂਨੀ ਦਰਿੰਦੇ, ਇਹਨਾਂ ਤੋਂ ਅਕਲ ਨਹੀਂ, ਇਹਦਾ ਬਗੈਰ ਕਿਸੇ ਵਿਚਾਰ ਤੋਂ ਨੇ ਤੇ ਅਸੀਂ ਬੜੇ ਮਹਾਨ ਆ, ਜਿਹੜੀਆਂ ਗੱਲਾਂ ਦੇ ਆਧਾਰ ਤੇ ਕਹਿਣ ਲੱਗੇ ਉਹ ਬੰਦਾ ਲੱਭ ਕੇ ਸਾਨੂੰ ਵੀ ਦਿਖਾ ਦਿਓ ਵੀ ਕਿਹੜਾ ਕਹਿੰਦਾ ਵੱਢ ਦੂੰ ਮਾਰ ਦੂੰ। ਐਵੇਂ ਆਪਦੇ ਮਨੋਕਲਪਤ ਗਪੌੜਿਆਂ ਦੇ ਨਾਲ ਕੌਮ ਨੂੰ ਗੁੰਮਰਾਹ ਕਰਨ ਲੱਗੇ ਹੋਏ ਹੋ। ਅੱਜ ਦੇ ਜ਼ਮਾਨੇ ਵਿੱਚ ਤਾਂ ਜਿਹੜੇ ਬੰਦਿਆਂ ਨੇ ਖਾੜਕੂ ਸਿੱਖ ਸੰਘਰਸ਼ ਦੇ ਮੌਕੇ ਪੂਰੇ ਸਿਖਰ ਦੇ ਉੱਤੇ ਕਾਰਨਾਮੇ ਕੀਤੇ ਆ, ਉਹ ਵੀ ਇਹ ਕਹਿ ਰਹੇ ਨੇ ਕਿ ਆਪਾਂ ਨੂੰ ਪੀਸਫੁਲ ਡੈਮੋਕ੍ਰੈਟਿਕ ਤਰੀਕੇ ਨਾਲ ਆਪਦਾ ਕੇਸ ਜਿਹੜਾ ਹੈਗਾ ਉਹ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ, ਤੇ ਇਹੀ ਕੁਝ ਵਾਪਰ ਰਿਹਾ। ਇਹ ਲੋਕ ਪੂਰੀ ਹਰਾਮਜ਼ਦਗੀ ਕਰ ਰਹੇ ਨੇ ਜਦੋਂ ਕਹਿ ਰਹੇ ਨੇ ਕਿ ਸਿੱਖ ਤਾਂ ਜੀ ਮਾਰਵਰੀਏ ਦੇ ਰਾਹ ਪੈ ਰਹੇ ਨੇ। ਕੋਈ ਨਹੀਂ ਪੈ ਰਿਹਾ। ਇਸ ਗੱਲ ਦੇ ਮੌਕੇ ਉੱਤੇ ਅੰਤ ਦੇ ਵਿੱਚ ਭਾਈ ਗਜਿੰਦਰ ਸਿੰਘ
ਜਿਹੜੇ ਦਲ ਖਾਲਸਾ ਦੇ ਸਾਡੇ ਕਰਤਾ ਧਰਤਾ ਸਭ ਕੁਝ ਰਹੇ ਨੇ, ਉਹਨਾਂ ਦੀ ਇੱਕ ਕਵਿਤਾ ਵਾ ਜਿਹੜੀ ਅੱਜ ਮੈਨੂੰ ਬੜਾ ਇਸ ਗੱਲ ਦੇ ਉੱਤੇ ਕਈ ਭਰਾਵਾਂ ਨੂੰ ਸ਼ਾਇਦ ਕਈ ਸ਼ਬਦਾਂ ਤੇ ਇਤਰਾਜ਼ ਵੀ ਹੋ ਸਕਦਾ, ਪਰ ਖਹਿ ਜੀ ਇੰਨੀ ਚੜ੍ਹਦੀ ਆ ਵੀ ਇਹ ਲੋਕ ਜਿਹੜੇ ਨੇ ਕਰਨ ਕੀ ਲੱਗੇ ਨੇ, ਸਰੇਆਮ ਝੂਠ ਬੋਲ ਰਹੇ ਤੇ ਇਹ ਲੋਕ ਜੋ ਕੁਝ ਕਹਿ ਰਹੇ ਨੇ ਇਹ ਅੱਜ ਦਾ ਨਹੀਂ, ਇਹ ਇੱਕ ਬਿਮਾਰੀ ਆ ਜਿਹਦਾ ਕੋਈ ਇਲਾਜ ਨਹੀਂ। ਇਹ ਭਾਰਤ ਮਾਤਾ ਕੀ ਜੈ ਵਾਲੀ ਬਿਮਾਰੀ ਆ, ਇਹ ਖਾਲਿਸਤਾਨ ਬਣਨ ਤੋਂ ਬਾਅਦ ਹੀ ਠੀਕ ਹੋਊਗੀ। ਮੈਂ ਤਾਂ ਇਹੀ ਬੇਨਤੀ ਕਰ ਸਕਦਾ ਵੀ ਭਾਈ ਜੇ ਖਾਲਿਸਤਾਨ ਤੁਹਾਨੂੰ ਇੰਨਾ ਹੀ ਮਾੜਾ ਲੱਗਦਾ ਨਾ ਰਹੋ ਤੁਸੀਂ, ਅਸੀਂ ਤੁਹਾਨੂੰ ਵੀਜ਼ਾ ਲੈ ਕੇ ਮਿਲਣ ਆ ਜਾ ਕਰਾਂਗੇ ਹਿੰਦੁਸਤਾਨ 'ਚ। ਸੋ ਜਿਹੜੀ ਭਾਜੀ ਗਜਿੰਦਰ ਸਿੰਘ ਦੀ ਕਵਿਤਾ ਜਦੋਂ ਉੱਠੇ ਸੀ 1970 ਦੇ ਦਹਾਕੇ 'ਚ, ਜਦੋਂ ਇਹ ਲੋਕ ਜਿਹੜੇ ਇਸ ਖਾਲਿਸਤਾਨੀ ਲਹਿਰ ਦਾ ਆਗਾਜ਼ ਕਰਨ ਵਾਲੇ ਨੇ, ਕਹਿੰਦੇ ਜਦੋਂ ਉੱਠੇ ਸਾਂ ਜਦੋਂ ਤੁਰੇ ਸਾਂ ਘਰੋਂ ਬਹੁਤ ਕੁਝ ਕਿਹਾ ਸੀ, ਕੋਈ ਹੱਸਿਆ ਸੀ ਸਿਰ ਫਿਰੇ ਸਮਝ ਕੇ, ਪਾਗਲ ਸਮਝ ਕੇ ਕੋਈ ਚੁੱਪ ਰਿਹਾ ਸੀ। ਕਿਸੇ ਨੇ ਕਿਹਾ ਸੀ ਛੋਕਰੇ ਨੇ ਸ਼ਹਿਰ ਦੇ, ਕਿਸੇ ਆਖਿਆ ਹਨ ਵਪਾਰੀ ਜ਼ਹਿਰ ਦੇ, ਕਿਸੇ ਨੇ ਕਿਹਾ ਏਜੰਟ ਨੇ ਫਲਾਂ ਦੇ, ਅੱਜ ਵੀ ਕਹਿੰਦੇ ਨੇ ਫਲਾਂ ਦਾ ਏਜੰਟ, ਫਲਾਣੇ ਦਾ ਏਜੰਟ ਹੁੰਦਾ। ਕਿਸੇ ਨੇ ਕਿਹਾ ਉਪਜ ਨੇ ਮੌਸਮਾਂ ਦੇ, ਵੀ ਇਹ ਤਾਂ ਮੌਸਮੀ ਜੇ ਬੰਦੇ ਆ, ਬਸ ਜਦੋਂ ਹੁਣ ਚੜਿਆ ਬੁਖਾਰੇ ਲੈ ਜਾਣਗੇ। ਦਲ ਖਾਲਸਾ ਔਖਾ ਹੈ ਅਖਵਾਣਾ, ਕਿਸੇ ਨੇ ਕਿਹਾ ਤੁਸੀਂ ਪਿੰਡ ਛੱਡ ਭੱਜ ਜਾਣਾ। ਹੁਣ ਵੀ ਕਹਿੰਦੇ ਆ ਇਹ ਤੁਹਾਨੂੰ ਉਰਵਾ ਕੇ ਭੱਜ ਜਾਣਗੇ ਜੀ ਦੁਬਈ ਨੂੰ। ਬਹੁਤ ਕੁਝ ਕਿਹਾ ਲੋਕਾਂ, ਸਭ ਕੁਝ ਕਿਹਾ, ਪਰ ਕਾਫਲਾ ਯਾਰੋ ਤੁਰਦਾ ਹੀ ਰਿਹਾ। ਜੋ ਉਹਨਾਂ ਨੇ ਚਾਹਿਆ ਉਹ ਕਹਿੰਦੇ ਰਹੇ, ਅਸੀਂ ਵੱਧਦੇ ਰਹੇ ਗਿਰਦੇ ਢਹਿੰਦੇ ਰਹੇ। ਆਜ਼ਾਦੀ ਦੀ ਧੁਨ ਸੀ ਬੜੀ ਡਾਢੀ, ਖਾਲੀ ਹੱਥ ਸੀ ਲੜਾਈ ਕੜੀ, ਨਿਸ਼ਚਾ ਸੀ ਪੱਕਾ ਭਰੋਸਾ ਸੀ ਉਸਦਾ, ਹੱਸਦੇ ਖੇਡਦੇ ਇਹ ਲੜਾਈ ਲੜੀ। ਤਾਲਾ ਹੈ ਬੰਦ ਫਿਰ ਵੀ ਜਾਰੀ ਹੈ ਜੰਗ, ਬਦਲ ਗਏ ਨੇ ਭਾਵੇਂ ਮੌਸਮ ਦੇ ਰੰਗ, ਫੇਰ ਬਦਲ ਜਾਣਗੇ ਹਵਾਵਾਂ ਦੇ ਬੁੱਲੇ, ਅੱਜ ਲੱਗਦੇ ਨੇ ਭੁੱਲੇ ਫਿਰ ਕੱਲ ਮੁੜ ਸਾਡੇ ਗੀਤ ਗਾਣਗੇ। ਨਿਸ਼ਚਾ ਹੈ ਪੱਕਾ ਭਰੋਸਾ ਹੈ ਉਸਦਾ, ਆਖਰੀ ਸਾਹ ਤੱਕ ਲੜਾਂਗੇ ਲੜਾਈ। ਸਾਡੀ ਫਤਿਹ ਹੈ ਸੱਚ ਦੀ, ਫਤਿਹ ਸਾਡੇ ਹਿੱਸੇ ਹੈ ਧੁਰ ਤੋਂ ਹੀ ਆਈ। ਨਿਸ਼ਚਾ ਹੈ ਪੱਕਾ ਭਰੋਸਾ ਹੈ ਉਹਦਾ, ਆਖਰੀ ਸਾਹ ਤੱਕ ਲੜਾਂਗੇ ਲੜਾਈ। ਜਦ ਉੱਠੇ ਸਾਂ ਜਦ ਤੁਰੇ ਸਾਂ ਘਰੋਂ ਲੋਕਾਂ ਨੇ ਯਾਰੋ ਬਹੁਤ ਕੁਝ ਕਿਹਾ ਸੀ। ਸੋ ਸਿੱਖ ਸੰਘਰਸ਼ ਨੂੰ ਸਿਰ ਫਿਰਿਆਂ ਦਾ ਸੰਘਰਸ਼ ਗਰਦਾਨਣ ਵਾਲੇ ਤੇ ਇਹ ਕਹਿਣ ਵਾਲੇ ਕਿ ਇਹਨਾਂ ਨੂੰ ਤਾਂ ਅਕਲ ਨਹੀਂ ਹੈਗੀ, ਇਹ ਤਾਂ ਸਿਰ ਵਾਰਦੇ ਫਿਰਦੇ ਆ ਤੇ ਅਸੀਂ ਸਿਰ ਵਾਰਨ ਵਾਲੇ ਆ, ਉਹਨਾਂ ਨਾਲ ਇਹ ਵਾਅਦਾ ਹੈ ਕਿ ਇਸ ਧਰਤੀ ਉੱਤੇ ਇੱਕ ਨਾ ਇੱਕ ਦਿਨ ਖਾਲਸਾ ਆਪਦੀ ਮੰਜ਼ਿਲ ਨੂੰ ਜ਼ਰੂਰ ਪਾਊਗਾ, ਰਾਜ ਕਰੇਗਾ। ਖਾਲਸਾ ਦਾ ਸੰਕਲਪ ਲਾਜ਼ਮੀ ਪੂਰਾ ਹੋਊਗਾ। ਸੱਚੇ ਪਾਤਸ਼ਾਹ ਤੁਹਾਡੀ ਉਮਰ ਲੰਮੀ ਕਰਨ ਤੇ ਤੁਸੀਂ ਉਦੋਂ ਰੋ ਰੋ ਕੇ ਪਿੱਟ ਪਿੱਟ ਕੇ ਦੁਨੀਆ ਨੂੰ ਕਹੋ ਕਿ ਅਸੀਂ ਆਪਦੀ ਕੌਮ ਦੇ ਖਿਲਾਫ ਰਹੇ, ਅਸੀਂ ਹਰ ਉਹ ਕੰਮ ਕੀਤਾ ਜਿਹਦੇ ਨਾਲ ਸੰਘਰਸ਼ ਦੇ ਰਾਹ ਦੇ ਵਿੱਚ ਕੰਡੇ ਤੇ ਰੋੜੇ ਜਿਹੜੇ ਆ ਉਹ ਵਧੇ। ਸਾਨੂੰ ਇਸ ਗੱਲ ਤੇ ਅਫਸੋਸ ਆ, ਸਾਨੂੰ ਇਸ ਗੱਲ ਦੀ ਸ਼ਰਮ। ਤੇ ਤੁਸੀਂ ਉਦੋਂ ਆਪਦੇ ਬੱਚਿਆਂ ਮੂਹਰੇ ਆਪਦੀਆਂ ਨਸਲਾਂ ਮੂਹਰੇ ਸ਼ਰਮਸ਼ਾਰ ਹੋਵੋਗੇ। ਤੇ ਜਿਹੜੇ ਲੋਕ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਇਹ ਜੀ ਸਿਰ ਵਾਰਦੇ ਫਿਰਦੇ ਆ ਬੇਅਕਲੇ ਨੇ, ਉਹਨਾਂ ਦੇ ਵਾਰਸ ਜਿਹੜੇ ਨੇ ਨਾ ਉਹ ਉਦੋਂ ਵੀ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨਗੇ ਕਿ ਸਾਡੇ ਪਰਿਵਾਰ ਦੇ ਮੈਂਬਰਾਂ ਨੇ ਇਸ ਸੰਘਰਸ਼ ਦੇ ਵਿੱਚ ਆਪਦਾ ਯੋਗਦਾਨ ਪਾਇਆ। ਸੱਚੇ ਪਾਤਸ਼ਾਹ ਸ਼ੁਕਰ ਆ ਤੂੰ ਸਾਡਾ ਵੀ ਕੁਝ ਇਹਦੇ ਵਿੱਚ ਯੋਗਦਾਨ ਪਵਾ ਲਿਆ। ਸੋ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ, ਕੱਲ ਫੇਰ ਬਣਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।